24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹਨਾਂ ਗੱਲਾਂ ਤੇ ਚਰਚਾ ਕਰਨੀ ਆ ਜਿਹੜੀਆਂ ਗੱਲਾਂ ਅੱਖਾਂ ਬੰਦ ਕਰਕੇ ਦੇਖਦੇ ਆ। ਕੁਝ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਖੁੱਲੀਆਂ ਅੱਖਾਂ ਨਾਲ ਦੇਖਦੇ ਆ। ਕੁਝ ਚੀਜ਼ਾਂ, ਕੁਝ ਘਟਨਾਵਾਂ, ਕੁਝ ਵਰਤਾਰੇ, ਕੁਝ ਇਹੋ ਜਿਹੇ ਹਿਸਾਬ ਕਿਤਾਬ ਹੁੰਦੇ ਆ ਜਿਹੜੇ ਖੁੱਲੀਆਂ ਅੱਖਾਂ ਦੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਸਮਝੇ ਜਾ ਸਕਦੇ ਆ, ਦੇਖੇ ਜਾ ਸਕਦੇ ਆ, ਮਹਿਸੂਸ ਕੀਤੇ ਜਾ ਸਕਦੇ ਆ, ਉਹਨਾਂ ਦਾ ਹੱਲ ਕੱਢਿਆ ਜਾ ਸਕਦਾ। ਤੇ ਕੁਝ ਵਰਤਾਰੇ, ਕੁਝ ਘਟਨਾਵਾਂ, ਕੁਝ ਇਹੋ ਜਿਹਾ ਸਿਸਟਮ ਵੀ ਹੁੰਦਾ ਹੈ ਜਿਹੜਾ ਅੱਖਾਂ ਬੰਦ ਕਰਕੇ ਮਹਿਸੂਸ ਕਰਨਾ ਪੈਂਦਾ ਤੇ ਅੰਦਰਲੇ ਆਪ ਦੇ ਆਪ ਨਾਲ ਹੀ ਗੱਲਾਂ ਕਰਦਿਆਂ ਹੋਇਆਂ, ਉਹਨਾਂ ਤੇ ਚਰਚਾ ਕਰਦਿਆਂ ਹੋਇਆਂ ਮਨੁੱਖ ਫੈਸਲੇ ਵੀ ਲੈਂਦਾ। ਤੇ ਅੱਜ ਉਹਨਾਂ ਗੱਲਾਂ ਦੇ ਵਿੱਚੋਂ ਹੀ ਜਿਹੜੀ ਮੈਂ ਤੰਦ ਨੂੰ ਛੂਹਣ ਲੱਗਿਆ ਉਹ ਹੈਗਾ ਕਿ ਅਸੀਂ ਬੜਾ ਕੁਛ ਇਹੋ ਜਿਹਾ ਦੇਖ ਰਹੇ ਹਾਂ ਆਲੇ ਦੁਆਲੇ ਵਿੱਚੋਂ ਜਿਹੜਾ ਸਾਡੇ ਧਰਮ ਲਈ, ਸਾਡੇ ਫਲਸਫੇ ਲਈ, ਸਾਡੇ ਸੱਭਿਆਚਾਰ ਲਈ, ਸਾਡੀ ਜਿਹੜੀ ਸਿਵਲਾਈਜੇਸ਼ਨ ਸਿੱਖ ਸੱਭਿਅਤਾ ਉਹਦੇ ਲਈ ਠੀਕ ਨਹੀਂ ਹੈ। ਤੇ ਪਹਿਲੀ ਵਾਰ ਕਈ ਗੱਲਾਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਪਹਿਲੀ ਤੱਕਣੀ 'ਚ ਸਾਨੂੰ ਠੀਕ ਲੱਗਦੀਆਂ ਨੇ ਵੀ ਬੜੀ ਵਧੀਆ ਗੱਲ ਆ, ਪਰ ਉਹ ਠੀਕ ਨਹੀਂ ਹੁੰਦੀਆਂ ਤੇ ਉਹਨਾਂ ਦੇ ਅਸਰਾਂ ਬਾਰੇ ਬੀਤਦੇ ਵਕਤ ਦੇ ਨਾਲ ਨਾਲ ਸਾਨੂੰ ਸਮਝ ਲੱਗਦੀ ਆ ਕਿ ਇਹ ਚੀਜ਼ ਕਿਵੇਂ ਸਾਨੂੰ ਨੁਕਸਾਨ ਕਰ ਰਹੀ ਹੈ। ਪਰ ਕਈ ਇਹੋ ਜਿਹੇ ਵੀ ਲੋਕ ਹੁੰਦੇ ਆ ਜਿਨ੍ਹਾਂ ਦਾ ਵਿਜ਼ਨ, ਜਿਨ੍ਹਾਂ ਦਾ ਨਜ਼ਰੀਆ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹ ਮੱਤ ਬੁੱਧ ਮਿਲੀ ਹੁੰਦੀ ਆ ਵੀ ਉਹ ਉਸ ਸਮੱਸਿਆ ਨੂੰ ਜਿਹਨੇ ਗਾਂਹ ਜਾ ਕੇ ਵੱਡੀ ਬਣਨਾ ਹੁੰਦਾ, ਭਿਆਨਕ ਰੂਪ ਲੈਣਾ ਹੁੰਦਾ, ਉਹਨੂੰ ਸ਼ੁਰੂ ਵਿੱਚ ਹੀ ਮਹਿਸੂਸ ਕਰਨ ਜੋਗੇ ਹੁੰਦੇ ਆ। ਪਰ ਜਦੋਂ ਸਾਨੂੰ ਇਹੋ ਜਿਹੇ ਲੋਕ ਟੋਕਦੇ ਆ, ਜਦੋਂ ਸਾਨੂੰ ਇਹੋ ਜਿਹੇ ਲੋਕ ਰੋਕਦੇ ਆ, ਉਦੋਂ ਸਾਨੂੰ ਉਹ ਚੰਗੇ ਨਹੀਂ ਲੱਗਦੇ, ਉਦੋਂ ਸਾਨੂੰ ਉਹ ਲੋਕ ਮਾੜੇ ਲੱਗਦੇ ਆ, ਕਿਉਂਕਿ ਉਦੋਂ ਸਾਨੂੰ ਸਮਝ ਨਹੀਂ ਹੁੰਦੀ ਕਿ ਇਹ ਪਵਾੜਾ ਜਿਹੜਾ ਹੈ ਇਹਨੇ ਕਿੱਡਾ ਵੱਡਾ ਬਣਨਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਧਰਮ ਯੁੱਧ ਮੋਰਚੇ ਦੇ ਦਿਨਾਂ ਵਿੱਚ ਮੈਂ ਆਪਦੇ ਪਿੰਡ ਘਮਾਣ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਬਹਿਣਾ, ਪਿੰਡ ਦਿਆਂ ਹੋਰ ਲੋਕਾਂ ਨੇ ਵੀ ਆ ਜਾਣਾ, ਤੇ ਮੇਰੀ ਇੱਕ ਡਿਊਟੀ ਹੁੰਦੀ ਸੀ ਕਿ ਮੈਂ ਉੱਥੇ ਬੈਠ ਕੇ ਸਕੂਲ ਤੋਂ ਆ ਕੇ ਸਾਰੇ ਬਜ਼ੁਰਗਾਂ ਨੂੰ ਅਖਬਾਰ ਪੜ੍ਹ ਕੇ ਸੁਣਾਉਣਾ ਹੁੰਦਾ ਸੀ। ਉਦੋਂ ਅਕਾਲੀ ਪੱਤਰਿਕਾ ਅਖਬਾਰ ਆਉਂਦਾ ਹੁੰਦਾ ਸੀ ਤੇ ਮੈਨੂੰ ਉੱਚੀ ਉੱਚੀ ਰੋਜ਼ ਬੋਲ ਕੇ ਉਹ ਜਿੰਨੀ ਕੁ ਮੈਨੂੰ ਉਸ ਵੇਲੇ ਰਵਾਨਗੀ ਸੀ ਪੜ੍ਹਨ ਦੀ, ਮੈਂ ਉਹ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਉਹ ਖਬਰਾਂ ਪੜ੍ਹਦੇ ਸੁਣਦੇ ਸੀ ਜਾਂ ਗੱਲਾਂ ਬਾਤਾਂ ਚੱਲਦੀਆਂ ਸੀ, ਉਹਦੇ ਵਿੱਚ ਮੈਂ ਇਹ ਦੇਖਣਾ ਕਿ ਜਿਹੜੇ ਬਜ਼ੁਰਗ ਨੇ ਉਹ ਧਰਮ ਯੁੱਧ ਮੋਰਚੇ ਨੂੰ, ਅਕਾਲੀ ਲਹਿਰ ਨੂੰ, ਜਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਪਿਆਰ ਤਾਂ ਕਰਦੇ ਆ, ਪਰ ਵਾਲੀਆਂ ਗੱਲਾਂ ਦੇ ਉੱਤੇ ਉਹ ਨੁਕਤਾਚੀਨੀ ਕਰਕੇ ਕਾਫੀ ਚਿਰ ਬਾਅਦ ਵਿੱਚ ਫਿਰ ਉਹ ਲੱਗੇ ਰਹਿੰਦੇ ਸੀ। ਜਦੋਂ ਕੋਈ ਮੈਂ ਖਬਰ ਪੜ੍ਹ ਕੇ ਹਟਿਆ ਹੁੰਦਾ ਸੀ, ਕਈ ਬਜ਼ੁਰਗ ਤਾਂ ਵਿੱਚ ਵੀ ਟੋਕ ਦਿੰਦੇ ਸੀ ਵੀ ਇਹ ਤਾਂ ਐ ਲੀਡਰ ਕਹਿੰਦਾ, ਐ ਨਹੀਂ ਇੰਝ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਉਦੋਂ ਪੜ੍ਹੀਆਂ ਸੁਣੀਆਂ, ਉਹ ਜਿਉਂ-ਜਿਉਂ ਉਮਰ ਵੱਡੀ ਹੁੰਦੀ ਗਈ ਤਾਂ ਸੰਤਾਂ ਦੀਆਂ ਕੈਸਟਾਂ ਸੀਡੀਜ਼ ਦੇ ਰੂਪ 'ਚ ਵੀ ਹੁਣ ਤਾਂ ਮਿਲਦੀਆਂ, ਹੁਣ ਤਾਂ ਕਿਤਾਬ ਵੀ ਆ ਗਈ ਸੰਤ ਜਰਨੈਲ ਸਿੰਘ ਜੀ ਦੇ ਸਾਰੇ ਜਿਹੜੇ ਲੈਕਚਰ ਨੇ, ਜਿੰਨੀਆਂ ਤਕਰੀਰਾਂ ਉਹਨਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕੀਤੀਆਂ, ਉਹਨਾਂ ਸਾਰੀਆਂ ਦੀ ਇੱਕ ਸਿੰਘ ਗਰਜ ਟਾਈਟਲ ਹੇਠ ਕਿਤਾਬ ਛਾਪੀ ਆ। ਭਾਈ ਨਰਾਇਣ ਸਿੰਘ ਚੌੜਾ ਨੇ ਬੜੀ ਮਿਹਨਤ ਕੀਤੀ ਹੈ, ਸਾਰੀਆਂ ਤਕਰੀਰਾਂ ਉਹਨਾਂ ਦੀਆਂ ਲਿਖ ਦਿੱਤੀਆਂ ਨੇ। ਤੇ ਲਿਖੀ ਹੋਈ ਚੀਜ਼ ਜਿਹੜੀ ਆ, ਬੋਲੀ ਹੋਈ ਚੀਜ਼ ਜਿਹੜੀ ਆ, ਉਹਦੇ ਵਿੱਚ ਫਿਰ ਫਰਕ ਪਾਉਣਾ ਔਖਾ ਹੋ ਜਾਂਦਾ। ਤੇ ਅੱਜ ਜਦੋਂ ਵੀ ਕੋਈ ਵਿਰੋਧੀ ਵਿਚਾਰਾਂ ਵਾਲਾ ਸ਼ਖਸ ਮੇਰੇ ਨਾਲ ਗੱਲ ਕਰਦਾ ਕਿ ਬਾਬਾ ਜਰਨੈਲ ਸਿੰਘ ਇੰਝ ਸੀ, ਉਂਝ ਸੀ, ਆਹ ਸੀ, ਜਿਹੜਾ ਵੀ ਕੁਛ ਉਹਨਾਂ ਦੇ ਖਿਲਾਫ ਬੋਲਦਾ, ਤਾਂ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਤੂੰ ਸੰਤਾਂ ਦੀਆਂ ਸਾਰੀਆਂ ਜਿਹੜੀਆਂ ਤਕਰੀਰਾਂ ਨੇ ਇੱਕ CD 'ਚ ਅੱਜ ਕੱਲ੍ਹ ਮਿਲ ਜਾਂਦੀਆਂ ਨੇ, YouTube ਤੇ ਵੀ ਪਈਆਂ ਨੇ, ਤੇ ਤੂੰ ਕਿਰਪਾ ਕਰ ਵੀ ਕਿਸੇ ਦਿਨ ਨਾ ਇੱਕ CD ਮੇਰੇ ਤੋਂ ਜਾਂ ਕਿਸੇ ਤੋਂ ਹੋਰ ਤੋਂ ਫੜ ਤੇ ਸਾਰੀ ਸੁਣ, ਤੇ ਜੇਕਰ ਤੇਰੇ 'ਚ ਵਿਚਾਰ ਬਾਹਲੇ ਨਹੀਂ ਤਾਂ 60-70% ਦਾ ਲਾਜ਼ਮੀ ਬਦਲੇ ਲੈ। ਤੇ ਜੇ ਤੂੰ ਸਾਲ ਕੁ ਲਗਾਤਾਰ ਸੁਣਦਾ ਰਿਹਾ, ਤੂੰ ਆਪਣੇ ਆਪ ਹੀ ਕਹਿਣ ਲੱਗ ਜਾਣਾ ਕਿ ਮੈਂ ਬੜਾ ਗਲਤ ਬੋਲਦਾ ਰਿਹਾ, ਬਾਬਾ ਜਰਨੈਲ ਸਿੰਘ ਬਿਲਕੁਲ ਉਵੇਂ ਦਾ ਨਹੀਂ ਸੀ ਜਿਵੇਂ ਦਾ ਮੈਨੂੰ ਦਿਖਾਇਆ ਗਿਆ, ਜਿਵੇਂ ਮੈਨੂੰ ਸਮਝਾਇਆ ਗਿਆ। ਕਈਆਂ ਨੂੰ ਕਹੀਦਾ ਵੀ ਜੇ ਤੂੰ ਪੜ੍ਹਨ ਜੋਗਾ ਹੈ ਤਾਂ ਸਿੰਘ ਗਰਜ ਕਿਤਾਬ ਪੜ੍ਹ ਲਾ, ਤੈਨੂੰ ਪਤਾ ਲੱਗ ਜਾਏ ਕਿ ਬਾਬਾ ਜਰਨੈਲ ਸਿੰਘ ਕੀ ਕਹਿੰਦੇ ਸੀ ਤੇ ਕੀ ਨਹੀਂ ਕਹਿੰਦੇ ਸੀ।
ਉਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਧਰਮ ਯੁੱਧ ਮੋਰਚੇ ਦੌਰਾਨ ਕਹੀਆਂ, ਜਾਂ ਅਕਾਲੀ ਮੋਰਚੇ ਨੇ ਜਿਹੜੀਆਂ ਗੱਲਾਂ ਉਦੋਂ ਕਹੀਆਂ, ਜਾਂ ਉੱਥੇ ਜਿਹੜੇ ਵਿਦਵਾਨ ਬੋਲਦੇ ਸੀ ਸਟੇਜ ਤੋਂ ਜਿਹੜੀਆਂ ਗੱਲਾਂ ਉਦੋਂ ਕਹੀਆਂ, ਉਦੋਂ ਸਾਡੇ ਬੰਦਿਆਂ ਨੇ ਸੁਣਿਆ ਤਾਂ ਬੜਾ ਕੁਛ, ਉੱਥੋਂ ਪੜ੍ਹਿਆ ਤਾਂ ਅਖਬਾਰਾਂ ਤੋਂ ਬੜਾ ਕੁਛ ਕਿ ਲੀਡਰਾਂ ਨੇ ਆਹ ਕਿਹਾ ਉਹ ਕਿਹਾ, ਪਰ ਉਹਨੂੰ ਸਮਝਿਆ ਨਹੀਂ ਤੇ ਸਗਾਂ ਤੇ ਕਈ ਥਾਵਾਂ ਤੇ ਤਾਂ ਵਿਰੋਧ ਹੀ ਕੀਤਾ। ਨਾਲ ਤਾਂ ਤੁਰਦੇ ਰਹੇ ਕਿਉਂਕਿ ਸਿੱਖ ਆਪਦੀ ਜਿਹੜੀ ਧਰਮ ਯੁੱਧ ਮੋਰਚੇ ਦੀ ਲੀਡਰਸ਼ਿਪ ਆ ਇਹਦੇ ਤੋਂ ਨਾਬਰ ਤਾਂ ਹੋ ਨਹੀਂ ਸਕਦੇ, ਬਾਗੀ ਤਾਂ ਹੋ ਨਹੀਂ ਸੀ ਸਕਦੇ। ਕਈ ਬਾਬਾ ਜਰਨੈਲ ਸਿੰਘ ਵਾਲੀ ਧਿਰ ਨੂੰ ਜ਼ਿਆਦਾ ਪਿਆਰ ਕਰਦੇ ਰਹੇ, ਕਈ ਅਕਾਲੀ ਧਾਰਾ ਨੂੰ ਪਿਆਰ ਕਰਦੇ ਰਹੇ, ਪਰ ਨੁਕਤਾਚੀਨੀ ਵੀ ਚੱਲਦੀ ਰਹੀ। ਉਹਨਾਂ ਚੋਂ ਮੁੱਖ ਗੱਲਾਂ ਜੇ ਆਪਾਂ ਕਰੀਏ ਤਾਂ ਜਦੋਂ ਉੱਥੇ ਸਟੇਜ ਤੋਂ ਬੁਲਾਰਿਆਂ ਨੇ ਕਹਿਣਾ ਕਿ SYL ਦੇ ਨਹਿਰ ਤੋਂ ਮੋਰਚੇ ਤੋਂ ਕਪੂਰੀ ਨਹਿਰ ਦਾ ਜਿਹੜਾ ਟੱਕ ਲਾਇਆ ਇੰਦਰਾ ਗਾਂਧੀ ਨੇ, ਉਹਦੇ ਤੋਂ ਇਹ ਮੋਰਚਾ ਚੱਲਿਆ ਤੇ ਲੋਕਾਂ ਨੇ ਅਗਲੀਆਂ ਗੱਲਾਂ ਕਰਨੀਆਂ ਵੀ ਅੱਛਾ ਕੋਈ ਪਾਣੀਆਂ ਦਾ ਮਸਲਾ ਤੇ ਪੰਜਾਬ ਦੇ ਵਿੱਚੋਂ ਪਾਣੀ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਦੇਣ ਨੂੰ ਫਿਰਦੇ ਆ ਤੇ ਆਪਣੇ ਬੰਦੇ ਫਿਰ ਇਹ ਮੋਰਚਾ ਲਾਈ ਬੈਠੇ ਆ ਕਪੂਰੀ ਨਹਿਰ ਦਾ ਮੋਰਚਾ, ਤੇ ਇਹ ਮੋਰਚੇ ਤੋਂ ਅੱਗੇ ਫਿਰ ਇਹ ਧਰਮ ਯੁੱਧ ਮੋਰਚਾ ਬਣਿਆ। ਤੇ ਆਪਣੇ ਬਜ਼ੁਰਗਾਂ ਨੇ ਜਾਂ ਹੋਰ ਕਈ ਸਿਆਣਿਆਂ ਬਿਆਣਿਆਂ ਨੇ ਕਹਿਣਾ ਉਹ ਇੰਨਾ ਪਾਣੀ ਆ ਇੱਥੇ ਪੰਜਾਬ 'ਚ, ਪਾਣੀਆਂ ਪਿੱਛੇ ਲੜੀ ਜਾਂਦੇ ਹੋ, ਅਸੀਂ ਤਾਂ ਮਲਕ ਭਾਗੋ ਵਾਲਾ ਜਿਹੜਾ ਬਲੀ ਕੰਧਾਰੀ ਵਾਲਾ ਹੀ ਕੰਮ ਫੜ ਲਿਆ। ਬਲੀ ਕੰਧਾਰੀ ਨੇ ਵੀ ਤਾਂ ਕਿਹਾ ਸੀ ਨਾ ਮੈਂ ਨਹੀਂ ਪਾਣੀ ਦਿੰਦਾ, ਤੇ ਇਹ ਤਾਂ ਬਲੀ ਕੰਧਾਰੀ ਵਾਲਾ ਕੰਮ ਫੜ ਲਿਆ। ਆਪਾਂ ਕਾਹਨੂੰ ਕਹਿੰਦੇ ਆ ਭਾਈ, ਪਾਣੀ ਧਰਤੀ ਤੇ ਥੋੜਾ ਪਾਣੀ ਫਿਰਦਾ ਇੱਥੇ ਮੀਂਹਾਂ ਦੇ ਵਿੱਚ। ਜਦੋਂ ਆਉਂਦੇ ਨੇ ਸਿਆਲਾਂ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਇੱਥੇ ਪਾਣੀ ਪਿੰਡਾਂ 'ਚ ਛੱਪੜ ਉਛਲਦੇ ਆ, ਤੇ ਜੇ ਉਹ ਪਾਣੀ ਥੋੜਾ ਬਹੁਤਾ ਹਰਿਆਣੇ ਵਾਲੇ, ਚੱਲ ਜੇ ਰਾਜਸਥਾਨ ਵਾਲੇ ਵੀ ਆਪਣਾ ਹੀ ਭਰਾ ਨੇ। ਐਦਾਂ ਦੀਆਂ ਗੱਲਾਂ ਅਸੀਂ ਆਪ ਸੁਣਦੇ ਕਰਦੇ ਰਹੇ ਹਾਂ, ਔਰ ਸੁਣਦੇ ਵੀ ਉਹਨਾਂ ਤੋਂ, ਸਾਡੇ ਬਜ਼ੁਰਗਾਂ ਤੋਂ ਰਹੇ ਆ ਜਿਹੜੇ ਅਕਾਲੀ ਧਾਰਾ ਨੂੰ ਜਾਂ ਸਿੱਖ ਸਿਵਲਾਈਜੇਸ਼ਨ ਨੂੰ ਪਿਆਰ ਕਰਦੇ ਸੀ ਭਰਾ ਸਾਡੇ। ਅੱਜ 40 ਸਾਲ ਬਾਅਦ ਬਹੁਤੇ ਤਾਂ ਧਰਤੀ ਤੋਂ ਚਲੇ ਗਏ ਵਿਚਾਰੇ ਬਿਰਧ ਹੋ ਕੇ, ਉਹ ਕਈ ਚਲੋ ਜਿਹੜੇ ਹੈਗੇ ਆ, ਜੇ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਮੰਨਣਗੇ ਕਿ ਵਾਕਈ ਪਾਣੀਆਂ ਦੀ ਸਮੱਸਿਆ ਸੀ, ਉਦੋਂ ਸਮਝੇ ਨਹੀਂ ਸੀ, ਉਦੋਂ ਸਾਨੂੰ ਅੱਖਾਂ ਖੋਲ ਕੇ ਦਿਖਦਾ ਨਹੀਂ ਸੀ। ਅੱਜ ਅੱਖਾਂ ਬੰਦ ਕੀਤਿਆਂ ਵੀ ਦਿਖ ਪੈਂਦਾ ਕਿ ਪੰਜਾਬ ਦੇ ਪਾਣੀ ਕਿਵੇਂ ਲੁੱਟੇ ਜਾ ਰਹੇ ਆ, ਕਿਵੇਂ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ। ਉਦੋਂ ਬੋਲਿਆ ਹੋਇਆ ਸ਼ਬਦ ਵੀ ਅਸਰ ਨਹੀਂ ਸੀ ਕਰਦਾ, ਅੱਜ ਸਭ ਨੂੰ ਪਤਾ ਤੇ ਗਰੰਟੀ ਨਾਲ ਕੰਮ ਬਾਹਮਣਬਾਦ ਨੇ ਕਰ ਦਿੱਤਾ, ਦਿੱਲੀ ਤੇ ਨਾਗਪੁਰ ਨੇ, ਕਿ ਪੰਜਾਬ ਦੇ ਪਾਣੀ ਲੁੱਟਣੇ ਹੀ ਲੁੱਟਣੇ ਆ। ਜਦੋਂ ਐਤਕੀ ਪੰਜਾਬ ਵਿਧਾਨ ਸਭਾ ਦੇ ਵਿੱਚ ਡਰਾਮਾ ਹੋਇਆ, ਉੱਥੇ ਵੀ ਕਿਸੇ ਨੇ ਇਹ ਨਹੀਂ ਕਿਹਾ ਹੈਗਾ ਵੀ ਜਿਹੜਾ ਹਰਿਆਣੇ ਨੂੰ ਪਾਣੀ ਨਜਾਇਜ਼ ਜਾਂਦਾ, ਰਾਜਸਥਾਨ ਨੂੰ ਪਾਣੀ ਨਜਾਇਜ਼ ਜਾਂਦਾ, ਵੀ ਉਹ ਬੰਦ ਕਰਾਂਗੇ ਤੇ ਮੁਆਵਜ਼ਾ ਲਵਾਂਗੇ। ਨਾ ਮੁਆਵਜ਼ਾ ਲੈਣ ਦੀ ਗੱਲ, ਨਾ ਜਿਹੜਾ ਪਾਣੀ ਲੁੱਟਿਆ ਜਾ ਰਿਹਾ ਪੰਜਾਬ ਦਾ ਉਹਦੀ ਕੋਈ ਗੱਲ, ਪਰ ਉਹ ਹੋ ਹੱਲਾ ਜਿਹਾ ਬੜਾ ਮਚਾਇਆ। ਲੱਗਣ ਇਉਂ ਲਾ ਦਿੰਦੇ ਆ, ਚਾਹੇ ਅਕਾਲੀ ਸਿਆਸਤਦਾਨ ਆ ਸਾਡੇ, ਚਾਹੇ ਕਾਂਗਰਸੀ ਆ, ਬਈ ਬੜੀ ਭੱਜ ਦੌੜ ਕਰ ਰਹੇ ਆ। ਕਹਿੰਦੇ ਕਿਸੇ ਜੰਗਲ ਦੇ ਵਿੱਚ ਉੱਥੇ ਸਾਰੇ ਜਾਨਵਰ ਇਕੱਠੇ ਹੋ ਕੇ ਬਹਿ ਗਏ ਤੇ ਕਹਿਣ ਲੱਗੇ, ਉਹ ਗਧੇ ਨੂੰ ਦੇਤਾ ਪੰਪ ਬਾਂਦਰ ਨੇ, ਕਹਿੰਦਾ ਵੀ ਯਾਰ ਇਹ ਹਰ ਵਾਰੀ ਜੰਗਲ ਦਾ ਰਾਜਾ ਸ਼ੇਰ ਹੀ ਬਣ ਜਾਂਦਾ, ਤੇ ਵੋਟਾਂ ਡੈਮੋਕ੍ਰੇਸੀ ਦਾ ਜ਼ਮਾਨਾ, ਤੇ ਇਹ ਆਪਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ। ਰਾਜਾ ਵੀ ਜੰਗਲ ਦਾ, ਸ਼ੇਰ ਵੀ ਆ ਗਿਆ, ਸ਼ੇਰਨੀ ਵੀ ਸਾਰੇ ਆ ਗਏ, ਉੱਥੇ ਇਕੱਠੇ ਹੋ ਗਏ। ਕਹਿੰਦੇ ਜੀ ਕੀ ਮਸਲਾ? ਕਹਿੰਦੇ ਮਹਾਰਾਜ ਗੱਲ ਇਹ ਹੈਗੀ ਆ ਵੀ ਤੁਸੀਂ ਜੰਗਲ ਦੇ ਰਾਜੇ ਬਣੇ ਫਿਰਦੇ ਹੋ ਕਈ ਸਦੀਆਂ ਤੋਂ, ਤੇ ਗੱਲ ਹੁਣ ਇਹ ਹੈਗੀ ਆ ਕਿ ਡੈਮੋਕ੍ਰੇਸੀ ਦਾ ਜ਼ਮਾਨਾ ਆ ਗਿਆ ਤੇ ਵੋਟਾਂ ਪੈਣਗੀਆਂ, ਦੇਖਦੇ ਆ ਕਿਹੜਾ ਵੋਟਾਂ ਦੇ ਵਿੱਚ ਜਿੱਤਦਾ ਕਰਦਾ। ਸਮਝਦਾ ਉਹ ਵੀ ਗਿਆ, ਰਾਜਾ ਸੀ ਜੰਗਲ ਦਾ ਸ਼ੇਰ, ਵੀ ਇਹ ਬਾਂਦਰ ਮਹਾਰਾਜ ਦੀ ਕਿਰਪਾ ਵਾ। ਪਰ ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਲਾ ਲਓ ਚਾਹ, ਕਰਾ ਲਓ ਵੋਟਾਂ। ਇੱਕ ਪਾਸੇ ਡੱਬਾ ਰੱਖਤਾ ਬਾਂਦਰ ਦਾ, ਦੂਜੇ ਪਾਸੇ ਸ਼ੇਰ ਦਾ। ਹੁਣ ਸ਼ੇਰ ਤੋਂ ਤਾਂ ਸਾਰੇ ਡਰਦੇ ਸੀਗੇ ਵੀ ਇਹਦਾ ਜਾਨਵਰ ਖਾ ਜਾਂਦਾ, ਤੇ ਸ਼ੇਰ ਦੀਆਂ ਵੋਟਾਂ ਤਾਂ ਮੱਲੋ ਮੱਲੀ ਘੱਟ ਸੀ, ਤੇ ਬਾਂਦਰ ਬਣ ਗਿਆ ਜੰਗਲ ਦਾ ਰਾਜਾ। ਤੇ ਜੰਗਲ ਦਾ ਜਦੋਂ ਰਾਜਾ ਬਣ ਗਿਆ, ਉਦੋਂ ਬਾਅਦ ਵਿੱਚ ਬਾਹਰੋਂ ਹਮਲਾ ਹੋ ਗਿਆ ਮਨੁੱਖਾਂ ਦਾ, ਬੰਦੇ ਪੈ ਗਏ ਟੁੱਟ ਕੇ ਵੀ ਜੰਗਲ ਦੇ ਵਿੱਚ ਆਪਾਂ ਜਾਨਵਰ ਮਾਰਦੇ ਆ। ਪਹਿਲਾਂ ਤਾਂ ਹਰ ਵਾਰੀ ਜਦੋਂ ਬੰਦੇ ਬਾਹਰੋਂ ਹਮਲਾ, ਸ਼ਿਕਾਰੀ ਆਉਂਦੇ ਸੀ ਚੜ੍ਹ ਕੇ, ਤਾਂ ਸ਼ੇਰ ਜਾਂ ਸ਼ੇਰਨੀ ਉਹਨਾਂ ਨੇ ਦਹਾੜਨਾ ਤੇ ਉਹ ਭਜਾ ਦੇਣੇ ਸ਼ਿਕਾਰੀ। ਹੁਣ ਰਾਜਾ ਤਾਂ ਉਹ ਹੈ ਨਹੀਂ ਸੀ, ਉਹ ਤਾਂ ਫਿਰ ਸਾਈਡ ਤੇ ਰਿਹਾ। ਰਾਜਾ ਸੀਗਾ ਆਪਣਾ ਬਾਂਦਰ। ਬਾਂਦਰ ਨੂੰ ਕਹਿੰਦੇ ਸਾਰੇ ਜਾਨਵਰ ਵੀ ਆ ਭਾਈ ਕਰ ਹਿੰਮਤ, ਸ਼ਿਕਾਰੀ ਆ ਗਏ ਆ, ਸ਼ਿਕਾਰ ਕਰਨ, ਜਾਨਵਰਾਂ ਨੂੰ ਮਾਰ ਜਾਣਗੇ, ਤੇਰਾ ਹੱਕ ਵਾ, ਫਰਜ਼ ਵਾ ਤੇਰਾ, ਪਰਜਾ ਦੀ ਰੱਖਿਆ ਕਰਨੀ।
ਮਾਰੀ ਛਾਲ ਇੱਕ ਦਰਖਤ ਤੇ ਚੜ ਗਿਆ, ਉੱਥੋਂ ਮਾਰੀ ਛਾਲ ਦੂਜੇ ਦਰਖਤ ਤੇ ਚੜ ਗਿਆ। ਬਾਂਦਰ ਨੇ 15-20 ਮਿੰਟ ਕਾਫੀ ਉਧੜ ਧੁੰਮੀ ਜੀ ਮਚਾਈ ਤੇ ਜਦ ਨੂੰ ਸ਼ਿਕਾਰੀਆਂ ਨੇ ਕੁਝ ਜਾਨਵਰ ਮਾਰੇ ਮੂਰੇ, ਕੁਝ ਘੜੀਸ ਕੇ ਲੈ ਗਏ, ਕੁਝ ਫੱਟੜ, ਕੁਝ ਕਿਵੇਂ ਘੜੀਸ ਕੇ ਉਹ ਜਦੋਂ ਚਲੇ ਗਏ, ਉਦੋਂ ਬਾਅਦ ਸਾਰੇ ਜਾਨਵਰ ਇਕੱਠੇ ਹੋ ਕੇ ਕਹਿੰਦੇ ਵੀ ਉਹ ਸ਼ਿਕਾਰੀ ਆਏ ਸੀ ਤੇ ਤੂੰ ਰਾਜਾ ਜੰਗਲ ਦਾ ਤੇ ਤੂੰ ਬਾਂਦਰ ਮਹਾਰਾਜ ਚੰਗੀ ਕੀਤੀ। ਕਹਿੰਦਾ ਦੇਖੋ ਜੀ ਹੁਣ ਭੱਜ ਨੱਠ ਤਾਂ ਬਥੇਰੀ ਕੀਤੀ, ਨਹੀਂ ਕੁਝ ਬਣਿਆ ਤਾਂ ਕੀ ਕਰੀਏ। ਹੁਣ ਇਹੀ ਹਾਲ ਸਾਡੇ ਪੰਜਾਬ ਦੇ ਸਾਰੇ ਸਿਆਸੀ ਲੀਡਰਾਂ ਦਾ। ਪੰਜਾਬ ਦੇ ਹਿੱਤਾਂ ਨੂੰ ਸੱਟ ਵੱਜ ਰਹੀ ਆ, ਪੰਜਾਬ ਦੇ ਪਾਣੀ ਲੁੱਟੇ ਜਾਣ ਦੀ ਪੂਰੀ ਗਰੰਟੀ ਹੋ ਚੁੱਕੀ ਆ ਤੇ ਸਾਡੇ ਲੀਡਰ ਇਹ ਕਹਿਣ ਦੇ ਲਈ ਪੂਰੀ ਤਿਆਰੀ ਕਰੀ ਬੈਠਿਆ ਵੀ ਭੱਜ ਨੱਠ ਤਾਂ ਅਸੀਂ ਬਥੇਰੀ ਕੀਤੀ, ਜੇ ਕੁਝ ਨਹੀਂ ਬਚਾ ਸਕੇ ਤਾਂ ਕੀ ਕਰੀਏ। ਜੇ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਦੇ ਫਿਰਦੇ ਬਾਦਲ ਹੋਣਾ ਦੀ ਗੱਲ ਕਰੋ ਤਾਂ ਇਹਨਾਂ ਦੇ ਸਾਹਮਣੇ ਇੱਕ ਚੈਲੰਜ ਸੀਗਾ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਪੰਜਾਬ ਦੇ ਜਿਹੜੇ ਪਾਣੀਆਂ ਬਾਰੇ ਕੀਤੇ ਹੋਏ ਸਾਰੇ ਸਮਝੌਤੇ ਰੱਦ ਕਰਨ ਦਾ ਇੱਕ ਐਕਟ ਪਾਸ ਕੀਤਾ ਸੀ, ਕਾਨੂੰਨ ਬਣਾਇਆ ਸੀ, ਸਰਬਸੰਮਤੀ ਨਾਲ ਹੀ ਹੋ ਗਿਆ ਸੀ। ਉਦੋਂ ਉਹਦੇ ਵਿੱਚ ਇੱਕ ਧਾਰਾ ਸੀ ਜਿਹਨੂੰ ਕਹਿੰਦੇ ਆ ਧਾਰਾ ਨੰਬਰ 5। ਉਹਦੇ ਵਿੱਚ ਲਿਖਿਆ ਸੀ ਵੀ ਹਰਿਆਣੇ ਅਤੇ ਰਾਜਸਥਾਨ ਨੂੰ ਜਿਹੜਾ ਪਾਣੀ ਅੱਜ ਦੀ ਤਰੀਕ ਵਿੱਚ ਜਾਂਦਾ ਹੈ ਉਹ ਜਾਂਦਾ ਰਹੂਗਾ, ਬਾਕੀ ਅਸੀਂ ਸਾਰੇ ਜਿਹੜੇ ਕਾਨੂੰਨ ਜਿਹੜੇ ਪਹਿਲੋਂ ਐਗਰੀਮੈਂਟ ਹੋਏ ਨੇ, ਸਮਝੌਤੇ ਹੋਏ ਨੇ, ਰਾਜੀਨਾਮੇ ਹੋਏ ਨੇ, ਸੰਧੀਆਂ ਟਰੀਟੀਆਂ ਹੋਈਆਂ ਨੇ, ਸਾਰੀਆਂ ਰੱਦ ਕਰਦੇ। ਜਦੋਂ ਇਹ ਗੱਲ ਬਾਹਰ ਨਿਕਲੀ ਕਿ ਧਾਰਾ 5 ਨੇ ਆ ਸਿਆਪਾ ਪਾਤਾ ਵੀ ਜਦੋਂ ਪੰਜਾਬ ਦੇ ਪਾਣੀਆਂ ਦਾ ਮਾਲਕ ਦਾ ਪੰਜਾਬ ਆ ਤੇ ਹਰਿਆਣੇ ਤੇ ਰਾਜਸਥਾਨ ਨੂੰ ਜੇ ਪਾਣੀ ਦੇਣਾ ਜਾਂਦਾ ਮੁੱਲ ਵੇਚੀਏ, ਉਹ ਵੇਚੀਏ ਜਿਹੜਾ ਸਾਡੇ ਕੋਲੇ ਵਾਧੂ ਪਾਣੀ ਆ, ਪਾਣੀ ਤਾਂ ਸਾਡੇ ਕੋਲੇ ਪੂਰਾ ਨਹੀਂ ਹੈਗਾ। ਤੇ ਉਸ ਵੇਲੇ ਬਾਦਲ ਦਲ ਨੇ ਥਾਂ ਥਾਂ ਦੇ ਉੱਤੇ ਤਕਰੀਰਾਂ ਦਾ ਢੇਰ ਲਿਆਤਾ, ਹਨੇਰੀਆਂ ਚਲਾਤੀਆਂ ਵੀ ਧਾਰਾ 5 ਅਸੀਂ ਰੱਦ ਕਰਾਂਗੇ ਜੇ ਅਸੀਂ ਸੱਤਾ 'ਚ ਆ ਗਏ। ਤੇ ਉਦੋਂ ਵੀ ਸਾਡੇ ਕਈ ਭਰਾਵਾਂ ਨੇ ਕਿਹਾ ਕਿ ਲਓ ਜੀ ਜੇ ਸੱਤਾ 'ਚ ਆ ਗਏ ਘੱਟੋ ਘੱਟ ਧਾਰਾ 5 ਦਾ ਫਾਹਾ ਤਾਂ ਵੱਢਣਗੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੜਾ ਚਲਾਕ ਸਿਆਸਤਦਾਨ ਆ, ਭੱਜ ਨੱਸ ਤਾਂ ਬਥੇਰੀ ਕਰੂਗਾ, ਬਾਅਦ 'ਚ ਕਹਿ ਦੂਗਾ ਵੀ ਨਹੀਂ ਕੁਝ ਬਣਿਆ। ਉਹੀ ਗੱਲ ਹੋਈ, ਧਾਰਾ 5 10 ਸਾਲ ਰਾਜ ਕਰ ਗਿਆ ਅਗਲਾ, ਧਾਰਾ 5 ਦਾ ਨਾਂ ਨਹੀਂ ਲਿਆ ਉਹਨੇ। ਸੋ ਜਿਹੜੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਸਾਰਿਆਂ ਦੀ ਲੋਕਾਂ ਦੀ ਨੀਤੀ ਆ, ਉਹ ਇੰਡੀਆ ਦੇ ਸਾਹਮਣੇ ਇਹੀ ਆ ਬਈ ਅਸੀਂ ਪੰਜਾਬ ਦੇ ਰਾਜੇ ਮਹਾਰਾਜੇ ਤਾਂ ਬਣੀਏ ਤੇ ਜਦੋਂ ਸ਼ਿਕਾਰੀ ਸ਼ਿਕਾਰ ਕਰਨ ਆਵੇ ਪੰਜਾਬ ਦੇ ਪੰਥ ਦੇ ਉੱਤੇ ਅਟੈਕ ਕਰੇ, ਉਸ ਮੌਕੇ ਬਸ ਇੰਨਾ ਕਹਿਣ ਜੋਗਾ ਹੀ ਕੰਮ ਕਰਨਾ ਵੀ ਭੱਜ ਨੱਸ ਤਾਂ ਬਥੇਰੀ ਕੀਤੀ ਆ, ਨਹੀਂ ਕੁਝ ਬਣਿਆ ਤਾਂ ਕੀ ਕਰੀਏ। ਸੋ ਇਸ ਮਾਹੌਲ ਦੇ ਵਿੱਚ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਹੁਣ ਪੂਰਾ ਜਗਾੜਮੈਂਟ ਬਣਿਆ ਹੋਇਆ ਤੇ ਪੰਜਾਬ ਦੇ ਪੁੱਤੋ, ਪੰਜਾਬ ਦੀਆਂ ਧੀਓ, ਹੁਣ ਤੁਸੀਂ ਸੋਚੋ ਕਿ ਬੰਜਰ ਬਣ ਇਹਦਾ ਧਰਤੀ ਦਾ ਨਾਂ ਪੰਜਾਬ ਪਿਆ ਹੀ ਪਾਣੀਆਂ ਕਰਕੇ ਆ ਵੀ 5 ਪਾਣੀਆਂ ਦਾ ਦੇਸ਼। ਤੇ ਹੁਣ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੀ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਉਹ ਹੁਣ ਮਸਲਾ ਸਾਹਮਣੇ ਆਪਣੇ ਕਿਵੇਂ ਕਿੱਧਰ ਦੀ ਨਿਕਲਾਂਗੇ। ਕਿਉਂਕਿ ਸਾਰਾ ਕੁਝ ਉਹ ਕਹਿੰਦੇ ਆ ਜੀ ਅਸੀਂ ਤਾਂ ਮੁਲਕ ਦੇ ਵਿੱਚ ਇੱਕ ਇਹੋ ਜਿਹਾ ਸਿਸਟਮ ਬਣਾਉਣਾ ਕਿ ਨਦੀਆਂ ਨੂੰ ਇੰਟਰਲਿੰਕ ਕਰ ਦੇਣਾ ਤੇ ਸਾਰੇ ਮੁਲਕ ਦੀ ਪਾਣੀ ਦਾ ਸਾਂਝਾ ਖਜ਼ਾਨਾ ਹੋਊਗਾ। ਹੁਣ ਪਹਿਲਾਂ ਤਾਂ ਪਿਛਲੇ 70-80 ਸਾਲ ਸਾਡਾ ਪਾਣੀ ਉਹੀ ਫ੍ਰੀ ਖਾਤੇ ਦੂਜਿਆਂ ਨੂੰ ਦਿੱਤਾ ਜਾਂਦਾ ਰਿਹਾ। ਰਹਿੰਦੀ ਕਸਰ ਹੁਣ ਜਦੋਂ ਬਾਕੀ ਸੂਬਿਆਂ ਦੇ ਵਿੱਚ ਵੀ ਪਾਣੀ ਦੀ ਕਿੱਲਤ ਆ ਗਈ, ਸੋਮਿਆਂ ਉੱਤੇ ਪਾਣੀ ਦੇ ਉੱਤੇ ਪ੍ਰੋਬਲਮ ਆ ਗਈ ਆ, ਹੁਣ ਕਹਿੰਦੇ ਹੁਣ ਸਾਰੇ ਜਿਹੜੇ ਮੁਲਕ ਦੇ ਪਾਣੀ ਨੇ ਉਹ ਸਾਂਝਾ ਖਾਤਾ ਹੋਊਗਾ ਤੇ ਆਪਦੇ ਹਿਸਾਬ ਨਾਲ ਵੰਡਿਆ ਕਰਾਂਗੇ, ਫੇਰ ਆਪਣੇ ਤੇ ਦੂਜੀ ਵਾਰ ਅਟੈਕ। ਤੀਜਾ ਕੁਛ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਅੱਜ ਦੇ ਸਮੇਂ 'ਚ ਬਿਜਲੀ ਬੜੀ ਵੱਡੀ ਲੋੜ ਆ, ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ, ਤੇ ਬਿਜਲੀ ਜਿਹੜੀ ਆ ਅਸੀਂ ਉਹ ਇੰਨੀ ਮਹਿੰਗੀ ਖਰੀਦ ਰਹੇ ਆ ਕਿ ਕਚੂੰਬਰ ਨਿਕਲਿਆ ਪਿਆ ਲੋਕਾਂ ਦਾ। ਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਤਾਂ ਹੱਕ ਰਿਹਾ ਨਹੀਂ ਤੇ ਨਾਲ ਦੀ ਨਾਲ ਪੰਜਾਬ ਦੇ ਜਿਹੜੇ ਬਿਜਲਈ ਸੋਮੇ ਆ ਉਹ ਵੀ ਸਾਰੇ ਕੇਂਦਰ ਦੇ ਅਧੀਨ। ਸੋ ਪੰਜਾਬ ਦੇ ਲੁੱਟਣ ਦੇ ਲਈ ਜਿਹੜਾ ਇੰਤਜ਼ਾਮ ਕੀਤਾ ਹੋਇਆ ਉਹਦੇ 'ਚ ਇੱਕ ਹੋਰ ਬੜੀ ਵਧੀਆ ਖੇਡ ਖੇਡੀ ਆ ਇਹਨਾਂ ਨੇ, ਉਹ ਇਹ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹੋ ਜਿਹੇ ਹਾਲਾਤ ਬਣਾਤੇ ਕਿ ਸਿੱਖ ਨੌਜਵਾਨ ਖਾਲਿਸਤਾਨ ਦਾ ਝੰਡਾ ਚੱਕ ਕੇ ਹਥਿਆਰਬੰਦ ਹੋ ਕੇ ਮੈਦਾਨ ਵਿੱਚ ਆ ਜਾਣ। ਫਿਰ ਸਿੱਖਾਂ ਦੀ ਨਸਲਕੁਸ਼ੀ ਹੋਈ, ਬੜਾ ਵੱਡਾ ਕਤਲੇਆਮ ਹੋਇਆ ਤੇ ਮੁੜ ਕੇ ਕਹਿੰਦੇ ਵੀ ਇਹ ਸਾਰਾ ਕੁਝ ਸੰਭਾਲਣ ਉੱਤੇ ਤੁਹਾਡੇ ਉੱਤੇ ਸਾਡਾ ਇੰਨਾ ਖਰਚਾ ਆ ਗਿਆ, ਇਹ ਜਿਹੜਾ 7-8 ਹਜ਼ਾਰ ਕਰੋੜ ਆ ਇਹ ਤੁਹਾਨੂੰ ਅਸੀਂ
ਹਰਜਾਨਾ ਲਾਉਂਦੇ ਆ, ਜੁਰਮਾਨਾ ਲਾਉਂਦੇ ਆ ਵੀ ਤੁਸੀਂ ਪੰਜਾਬ ਦੇ ਲੋਕੋ ਕਿਉਂ ਹਿਲਜੁਲ ਕੀਤੀ, ਜਿਹਦੀ ਕਰਕੇ ਸਾਨੂੰ ਤੁਹਾਨੂੰ ਸੰਭਾਲਣ ਉੱਤੇ, ਫੌਜਾਂ ਲਾਉਣ ਉੱਤੇ ਸਰਕਾਰ ਦਾ ਖਰਚਾ ਆ ਗਿਆ ਇੰਨਾ ਜ਼ਿਆਦਾ। ਆ ਜਿਹੜੇ ਐਸਐਸਪੀ ਡੀਐਸਪੀ ਸਾਈਕਲਾਂ ਤੇ ਤੁਰੇ ਫਿਰਦੇ ਹੁੰਦੇ ਸੀ, ਜਿਹੜੀਆਂ ਐਡੀਆਂ ਐਡੀਆਂ ਵੱਡੀਆਂ ਕੋਠੀਆਂ ਕਾਰਾਂ ਦੇ ਮਾਲਕ ਬਣੇ ਆ, ਇੱਕ ਤਾਂ ਸਰਕਾਰ ਤੋਂ ਸਿੱਧਾ ਉਹਨਾਂ ਨੇ ਪੈਸਾ ਲਿਆ ਤੇ ਉਹ ਪੈਸਾ ਸਰਕਾਰ ਨੇ ਸਾਡੇ ਗਲ ਪਾਤਾ। ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਧੀਆਂ ਪੁੱਤ ਚੱਕ ਕੇ ਜਿਹੜੇ ਅੱਡ ਨੋਟ ਕਮਾਏ ਗੈਰ ਕਾਨੂੰਨੀ, ਉਹ ਇਹਨਾਂ ਨੇ ਅੱਡ। ਤੀਜਾ ਇਹ ਕਿ ਪੰਜਾਬ ਦੀ ਜਵਾਨੀ ਜਿਹੜੀ ਆ, ਜਿਹੜੀ ਪੰਜਾਬ ਦੇ ਹੱਕਾਂ ਲਈ ਲੜ ਰਹੀ ਸੀ, ਉਹਨੂੰ ਮਾਰ ਕੇ ਜਿਹੜੇ ਸਟਾਰ ਤੇ ਮੋਢਿਆਂ ਤੇ ਪਿੱਤਲ ਦੇ ਅੰਬਾਰ ਜੇ ਭਰੇ ਆ, ਉਹ ਵੱਖਰੀ ਕਹਾਣੀ ਆ। ਸੋ ਕੁੱਲ ਮਿਲਾ ਕੇ ਪੰਜਾਬ ਜਿਹੜਾ ਹੈ ਉਹਨੂੰ ਇੱਕ ਜਿਵੇਂ ਨਖਾਸਮੀ ਜ਼ਮੀਨ ਹੁੰਦੀ ਆ ਨਾ, ਸ਼ਾਮਲਾਟ, ਜਿਹਦਾ ਕੋਈ ਮਾਲਕ ਨਾ ਹੋਵੇ, ਉਹ ਬਣਿਆ ਫਿਰਦਾ ਵੀ ਜਿਹੜਾ ਆ ਗਿਆ ਲੁੱਟ ਕੇ ਆਉ ਗਿਆ। ਜੇ ਪੰਜਾਬ ਦੇ ਸਿਆਸਤਦਾਨ ਨੇ, ਉਹ ਕਹਿੰਦੇ ਅਸੀਂ ਪੰਜਾਬ ਦੇ ਸਿਆਸਤਦਾਨ ਨਹੀਂ ਹੈਗੇ, ਪੰਜਾਬ ਨੂੰ ਲੁੱਟਣ ਵਾਲੇ ਸਿਆਸਤਦਾਨ ਆ। ਜੇ ਪੰਜਾਬ ਪੁਲਿਸ ਆ, ਉਹ ਪੰਜਾਬ ਦੀ ਪੁਲਿਸ ਨਹੀਂ ਹੈਗੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਪੁਲਿਸ ਆ, ਉਹ ਤਾਂ ਪੰਜਾਬ ਦੇ ਹੱਕਾਂ ਲਈ ਲੜਨ ਵਾਲਿਆਂ ਨੂੰ ਮਾਰਨ ਵਾਲੀ ਪੁਲਿਸ ਵਾ। ਤੇ ਜੇਕਰ ਪੰਜਾਬ ਦੇ ਧਾਰਮਿਕ ਲੀਡਰ ਨੇ, ਉਹ ਕਹਿੰਦੇ ਆ ਪੰਜਾਬ ਦੇ ਧਰਮ ਦੇ ਬਾਰੇ ਸਾਡਾ ਤਾਂ ਇੰਨਾ ਕੁ ਖਿਆਲ ਆ ਵੀ ਸਾਨੂੰ ਰੋਜੀ ਰੋਟੀ ਵਧੀਆ ਮਿਲਣੀ ਚਾਹੀਦੀ ਆ, ਸਾਡੀ ਕੋਠੀ ਕਾਰ ਬੰਗਲਾ, ਸਾਡੀ ਕਾਰ ਵੱਡੀ ਹੋਣੀ ਚਾਹੀਦੀ ਆ, ਤੇ ਬਾਕੀ ਸਾਰਾ ਜਿਹੜਾ ਹੈਗਾ ਪੰਥ ਕਿਹੜੇ ਖੂਹ 'ਚ ਜਾਂਦਾ ਸਾਡਾ ਕੋਈ ਚਿੰਤਾ ਨਹੀਂ। ਤੇ ਦਿੱਲੀ ਵਾਲਿਆਂ ਨੇ ਤਾਂ, ਨਾਗਪੁਰ ਵਾਲਿਆਂ ਨੇ ਤਾਂ, ਹਰਿਆਣੇ ਰਾਜਸਥਾਨ ਨੇ ਤੇ ਹੋਰ ਸੂਬਿਆਂ ਨੇ ਤਾਂ ਪੰਜਾਬ ਦਾ ਕੁਝ ਭਲਾ ਸੋਚਣਾ ਨਹੀਂ। ਤੇ ਫਿਰ ਪੰਜਾਬ ਜਿਹੜਾ ਹੈਗਾ ਉਹਦਾ ਬਣੂ ਕੀ? ਆ ਜਸਵੰਤ ਸਿੰਘ ਕੰਵਲ ਚੜ੍ਹਾਈ ਕਰ ਗਿਆ, ਉਹਦੀ ਕਿਤਾਬ ਦਾ ਟਾਈਟਲ ਸੀ ਪੰਜਾਬ ਤੇਰਾ ਬਣੂ ਕੀ। ਇਹ ਸਵਾਲ ਜਿਹੜਾ ਹੈ, ਇਹ ਅੱਖਾਂ ਖੋਲ ਕੇ ਮਹਿਸੂਸ ਕਰ ਲਓ, ਚਾਹੇ ਅੱਖਾਂ ਬੰਦ ਕਰਕੇ ਮਹਿਸੂਸ ਕਰ ਲਓ। ਪਰ ਜੇਕਰ ਗੱਲਾਂ ਦਾ ਕੜਾਹ ਕਰਕੇ ਜੇ ਆਪਾਂ ਇਹ ਸਮਝਦੇ ਆ ਨਾ ਵੀ ਆਪਾਂ ਨੂੰ ਇਹ ਸਾਰਾ ਕੁਝ ਸੁਣ ਕੇ ਜਾਂ ਪੜ੍ਹ ਕੇ ਜਾਂ ਬੋਲ ਕੇ ਨੀਂਦ ਆ ਜਾਂਦੀ ਹੈ, ਕਈ ਕਹਿੰਦੇ ਜੀ ਭੜਾਸ ਜੀ ਕੱਢ ਲਈਦੀ ਆ ਫਿਰ ਨੀਂਦ ਆ ਜਾਂਦੀ ਹੈ। ਜੇ ਨੀਂਦ ਆ ਜਾਂਦੀ ਆ ਤਾਂ ਸਮਝ ਲਓ ਮਾਰੇ ਗਏ। ਹੋਣਾ ਤਾਂ ਇਹ ਚਾਹੀਦਾ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਹੋਰ ਗੱਲ ਹੀ ਨਾ ਸੁੱਝਦੀ ਹੋਵੇ, ਇੱਕੋ ਗੱਲ ਸੁੱਝਦੀ ਹੋਵੇ ਕਿ ਪੰਜਾਬ ਬਚਾਉਣਾ ਕਿਵੇਂ ਆ, ਪੰਥ ਬਚਾਉਣਾ ਕਿਵੇਂ ਆ। ਜੇ ਇਹ ਗੱਲ ਦਿਮਾਗ 'ਚ ਆਊਗੀ ਫਿਰ ਆਊਗੀ ਅਗਲੀ ਗੱਲ ਕਿ ਜੇ ਕੌਮ ਦਾ ਆਜ਼ਾਦ ਕੌਮੀ ਘਰ ਨਾ ਬਣਿਆ ਫਿਰ ਮਾਰੇ ਜਾਵਾਂਗੇ। ਤੇ ਇਹਦੇ ਲਈ ਕੌਮ 'ਚ ਚਾਹੀਦੀ ਆ ਇੱਕ ਮੁੱਠਤਾ, ਇਹਦੇ ਵਿੱਚ ਚਾਹੀਦੀ ਆ ਕੌਮ ਲਈ ਇਹੋ ਜਿਹੀ ਸਾਂਝੀ ਵਾਲਤਾ ਕਿ ਦੁਸ਼ਮਣ ਦੇ ਸਾਹਮਣੇ ਇੱਕ ਮੁੱਠ ਹੋ ਕੇ ਖੜੀਏ। ਹੁਣ ਦੁਸ਼ਮਣ ਜਿਹੜਾ ਹੈਗਾ ਉਹ ਤਾਂ ਸਾਨੂੰ ਅੱਡੋ ਫਾਟੀ ਕਰੇ, ਪਾਟੋ ਧਾੜ ਕਰੇ, ਸਮਝ ਆਉਂਦੀ ਆ, ਪਰ ਸਾਡੇ ਬੰਦਿਆਂ ਨੇ ਉਹਦੇ ਨਾਲੋਂ ਵੱਧ ਪੂਛ ਚੱਕੀ ਹੋਈ ਆ। ਦਿੱਲੀ ਅਤੇ ਨਾਗਪੁਰ ਦੇ ਟੇਟੇ ਚੜ੍ਹ ਕੇ ਜਿਹੜੇ ਬੰਦੇ ਪੰਥ ਵਿੱਚ ਪਾਟੋ ਧਾੜ ਕਰਦੇ ਕਰਾਉਂਦੇ ਆ, ਇਹ ਜਿਹੜੇ ਲੋਕ ਨੇ, ਇਹ ਪਹਿਲਾਂ ਦਿੱਲੀ ਅਤੇ ਨਾਗਪੁਰ ਦੇ ਟ੍ਰੇਨਡ ਬੰਦੇ ਨਹੀਂ ਹੁੰਦੇ ਹੈਗੇ। ਇਹ ਪਹਿਲਾਂ ਫਰਜ਼ੇ ਖੋਲ ਕੇ ਉਹਨੂੰ ਦਿਖਾਉਂਦੇ ਆ ਵੀ ਅਸੀਂ ਤੇਰੇ ਕੰਮ ਦੇ ਹੋ ਸਕਦੇ ਆ। ਤੋ ਜਿਹੜੇ ਵਿਅਕਤੀ, ਜਿਹੜੇ ਇਹੋ ਜਿਹੀਆਂ ਸੋਚਾਂ ਵਾਲੀਆਂ ਸੰਸਥਾਵਾਂ, ਇਹ ਸਾਰਿਆਂ ਨੂੰ ਫਿਰ ਦਿੱਲੀ ਤੇ ਨਾਗਪੁਰ ਤੋਂ ਫੰਡਿੰਗ ਸ਼ੁਰੂ ਹੋ ਜਾਂਦੀ ਆ ਵੀ ਚੱਕ ਦਿਓ ਫੱਟੇ ਤੇ ਪੰਥ ਨੂੰ ਲੀਰੋ ਲੀਰ ਕਰ ਦਿਓ। ਮੁੱਦੇ ਸੁੱਖ ਨਾਲ ਲੱਭ ਹੀ ਜਾਂਦੇ ਆ, ਕੋਈ ਮਰਿਆਦਾ ਦੇ ਮਸਲੇ ਤੇ ਸਿੰਘ ਫਸਵਾ ਦਿੰਦਾ ਸਾਡੇ, ਕੋਈ ਹੋਰ ਬਥੇਰੇ ਸਾਡੇ ਕੋਲੇ ਟਟਵੈਰ ਨੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਭੇਤੀ ਆ, ਤੇ ਜਿਹੜਾ ਭੇਤੀ ਬੰਦਾ ਹੁੰਦਾ ਉਹਦੇ ਨਾਲ ਲੜਨਾ ਔਖਾ ਹੋ ਜਾਂਦਾ। ਇਸ ਵੇਲੇ ਸਾਡੀ ਕੌਮ ਦੇ ਅੰਦਰ ਇਸ ਗੱਲ ਦੇ ਉੱਤੇ ਚਿੰਤਨ ਹੋਣ ਦੀ ਲੋੜ ਆ ਕਿ ਉਹ ਕਿਹੜੇ ਕੰਮ ਨੇ ਜਿਹੜੇ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ ਤੇ ਉਹ ਕਿਹੜੇ ਕੰਮ ਨੇ ਜਿਹੜੇ ਸਾਨੂੰ ਬਿਲਕੁਲ ਨਹੀਂ ਕਰਨੇ ਚਾਹੀਦੇ। ਸਾਨੂੰ ਇਹ ਗੱਲ ਦੇ ਉੱਤੇ ਚਿੰਤਨ ਕਰਨ ਦੀ ਲੋੜ ਆ। ਉਹ ਵਿਅਕਤੀ, ਉਹ ਵਰਤਾਰੇ, ਉਹ ਸੰਸਥਾਵਾਂ ਜਿਹੜੀਆਂ ਸਾਰਾ ਉਹ ਕੁਝ ਕਰਨ ਕਰਾਉਂਦੀਆਂ ਨੇ ਜਿਹਦੇ ਨਾਲ ਸਾਡੀ ਕੌਮ ਦੇ ਹੱਕਾਂ ਦੇ ਉੱਤੇ, ਕੌਮ ਦੇ ਹਿੱਤਾਂ ਉੱਤੇ ਸੱਟ ਵੱਜਦੀ ਆ। ਸਮਝ ਸਾਰਿਆਂ ਨੂੰ ਹੀ ਹੁੰਦੀ ਆ। ਉਹ ਭਾਈ ਜਿਹੜੇ ਸਾਡੀ ਪਿਛਲੀ ਪੀੜ੍ਹੀ ਸੀ ਉਹ ਅਨਪੜ੍ਹ ਸੀ, ਹੁਣ ਤਾਂ ਆਈਲੈਟਸਾਂ ਕਰਨ ਵਾਲੇ ਬੱਚੇ ਨੇ। ਸਮਝ ਕਿਹਨੂੰ ਨਹੀਂ ਕਿ ਕਿਹੜੀ ਚੀਜ਼ ਨਾਲ ਕੀ ਨੁਕਸਾਨ ਹੋਊਗਾ। ਘੱਟ ਵੱਧ ਹਰੇਕ ਨੂੰ ਹੁੰਦਾ। ਜੇਕਰ ਘਰ ਦੇ ਵਿੱਚ ਆਪਾਂ ਕੋਈ ਰਸੋਈ 'ਚ ਚੀਜ਼ ਚੱਕਣ ਜਾਈਏ, ਤੱਤੀ ਚੀਜ਼ ਹੋਵੇ, ਆਪਾਂ ਨੂੰ ਪਤਾ ਹੁੰਦਾ ਵੀ ਇਹਨੂੰ ਹੱਥ ਨਹੀਂ ਸਿੱਧਾ ਲਾਉਣਾ। ਇਵੇਂ ਹੀ ਆਪਾਂ ਨੂੰ ਇਹ ਵੀ ਪਤਾ ਹੁੰਦਾ ਹੈਗਾ ਵੀ ਹੱਥ ਕਦੋਂ ਲਾਉਣਾ, ਤੇ ਇਹ ਵੀ ਆਪਾਂ ਨੂੰ ਕਈ ਵਾਰ ਪਤਾ ਹੁੰਦਾ ਵੀ ਜੇ ਟ੍ਰੈਫਿਕ ਦੇ ਵਿੱਚ ਗੱਡੀ ਚਲਾਉਣੀ ਆ ਸੜਕ ਦੇ ਉੱਤੇ ਤਾਂ ਕਿਵੇਂ ਬੈਲਟ ਲਾਉਣੀ ਆ ਤੇ ਕਿੱਥੇ ਜਾ ਕੇ ਬੈਲਟ ਖੋਲਣੀ ਆ।
ਕਿੰਨੀ ਸਪੀਡ ਰੱਖਣੀ ਆ ਕਿੰਨੀ ਨਹੀਂ ਰੱਖਣੀ, ਕਿਉਂਕਿ ਜ਼ਿੰਦਗੀ ਪਿਆਰੀ ਆ। ਉਵੇਂ ਭਾਈ ਜਿਵੇਂ ਜ਼ਿੰਦਗੀ ਪਿਆਰੀ ਆ ਉਵੇਂ ਕੌਮ ਨੂੰ ਪਿਆਰ ਕਰਨਾ ਪੈਣਾ। ਕੌਮ ਜਿਹੜੀ ਹੈ ਉਹਨੂੰ ਜੇ ਪਿਆਰ ਕਰਾਂਗੇ ਤਾਂ ਫਿਰ ਇਹੋ ਜਿਹੇ ਕਿਸੇ ਵਿਅਕਤੀ ਨਾਲ ਨਹੀਂ ਸਾਂਝ ਪਾਵਾਂਗੇ ਜਿਹੜਾ ਕੌਮ ਦੇ ਹਿੱਤਾਂ ਨੂੰ ਸੱਟ ਮਾਰਦਾ ਹੋਊ। ਇਹੋ ਜਿਹੇ ਕਿਸੇ ਵਰਤਾਰੇ ਦਾ ਹਿੱਸਾ ਨਹੀਂ ਬਣਾਂਗੇ, ਕਿਸੇ ਇਹੋ ਜਿਹੇ ਫਨੋਮਨੇ ਦਾ ਹਿੱਸਾ ਨਹੀਂ ਬਣਾਂਗੇ, ਇਹੋ ਜਿਹੀ ਸੰਸਥਾ ਨਾਲ ਸਾਂਝ ਨਹੀਂ ਪਾਵਾਂਗੇ ਜਿਹੜੀ ਕੌਮ ਦੇ ਹਿੱਤਾਂ ਤੇ ਸੱਟ ਮਾਰਦੀ ਹੋ। ਦੂਜੇ ਪਾਸੇ ਉਹਨਾਂ ਬੰਦਿਆਂ ਨੂੰ ਲੱਭਦੇ ਫਿਰਾਂਗੇ ਜਿਹੜੇ ਬੰਦੇ ਕੌਮ ਦਾ ਭਲਾ ਸੋਚਦੇ ਹੋਣਗੇ। ਉਹਨਾਂ ਸੰਸਥਾਵਾਂ ਨੂੰ ਜੀ ਆਇਆਂ ਕਹਿਣ ਨੂੰ ਜੀ ਕਰੂਗਾ ਜਿਹੜੇ ਕੌਮ ਦੀ ਚੜ੍ਹਦੀ ਕਲਾ ਸੋਚਦੀਆਂ ਨੇ, ਤੇ ਉਹਨਾਂ ਫਨੋਮਨਿਆਂ ਉਹਨਾਂ ਵਰਤਾਰਿਆਂ ਦਾ ਹਿੱਸਾ ਬਣਾਂਗੇ ਜਿਹਦੇ ਨਾਲ ਪੰਥ ਦੀ ਸ਼ਾਨ ਉੱਚੀ ਹੁੰਦੀ ਹੋ। ਸਾਡੇ ਜਿਹੜੇ ਦੁਸ਼ਮਣ ਹੈ ਉਹ ਚਾਹੁੰਦੇ ਆ ਕਿ ਸਿੱਖ ਇਹੋ ਜਿਹਾ ਬਣੇ ਭਵਿੱਖ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੀ ਨਾ ਹੋਵੇ। ਕਹਿੰਦਾ ਤਾਂ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਆ, ਬੜਾ ਉੱਚੀ ਨਾਰਾ ਲਾਵੇ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਾ ਹੋਵੇ। ਮੰਨਣ ਤੋਂ ਭਾਵ ਹੁੰਦਾ ਹੈ ਕਿ ਉਹਦੀ ਮੱਤ ਬੁੱਧ ਨੂੰ ਮੰਨਣਾ, ਪਰ ਉਹ ਮੰਨੇ ਨਾ, ਉਹ ਕਹੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਅਰਥ ਤੇ ਨਾ ਮੰਨਣ ਦਾ ਭਾਵ ਕੀ ਆ? ਵੀ ਕਈ ਬੰਦੇ ਮੱਥਾ ਤਾਂ ਟੇਕਦੇ ਆ ਪਰ ਮੰਨਦੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਨਾ ਮੰਨਣ ਵਾਲਾ ਸਿੱਖ ਤਿਆਰ ਕਰਨਾ ਅੱਜ ਦੇ ਦੁਸ਼ਮਣ ਦਾ ਪਹਿਲਾ ਏਜੰਡਾ। ਦੂਜਾ ਹੈਗਾ ਪੰਜ ਕਕਾਰੀ ਰਹਿਤ ਆ, ਜਿਹੜੀ ਕਕਾਰ ਸਾਡੇ, ਉਹਦੇ ਤੋਂ ਬਾਗੀ ਕਰਨਾ ਖਾਲਸੇ ਨੂੰ। ਇਹ ਸਾਡੇ ਦੁਸ਼ਮਣ ਦਾ ਏਜੰਡਾ। ਇਹ ਦੇਖੀ ਚੱਲਿਓ ਵੀ ਆਪਾਂ ਕਿੱਥੇ ਤੱਕ ਪਹੁੰਚੇ ਹੋਏ ਆ, ਕਿਉਂਕਿ ਹਰੇਕ ਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੱਥੇ ਖੜਾ। ਜੇ ਗੁਰਬਾਣੀ ਵਿਚਾਰਨੀ ਨਹੀਂ, ਸਿੱਖ ਫਲਸਫੇ ਦੇ ਬਾਰੇ ਕੋਈ ਕਿਤਾਬ ਕੋਈ ਲਿਟਰੇਚਰ ਪੜ੍ਹਨਾ ਨਹੀਂ, ਕਿਸੇ ਇਹੋ ਜਿਹੇ ਬੰਦੇ ਦੀ ਗੱਲ ਨਹੀਂ ਸੁਣਨੀ, ਜੇ ਸੁਣਨੀ ਆ ਤਾਂ ਉਹਦੀ ਸੁਣਨੀ ਆ ਜਿਹੜਾ ਪੁੱਠੇ ਰਾਹ ਤੋਰਦਾ। ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਲਿਆਂ ਨਾਲ ਖੜਨਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਿਆਂ ਨਾਲ ਖੜਨਾ। ਦੂਸਰਾ ਪੰਜ ਕਕਾਰਾਂ ਦਾ ਫਲਸਫਾ। ਇਹ ਕੋਈ ਐਵੇਂ ਹੀ ਨਹੀਂ कहता ਵੀ ਕਿਰਪਾਨ ਪਾ ਲਈ, ਕੜਾ ਪਾ ਲਿਆ, ਕੇਸ ਪਾ ਲਿਆ। ਇਹਦੇ ਮਗਰ ਪੰਜ ਕਕਾਰਾਂ ਦੇ ਮਗਰ ਕੀ ਸੋਚ ਸੀ ਗੁਰੂ ਸਾਹਿਬਾਨ ਦੀ, ਤੇ ਅੱਜ ਉਹ ਕਿਵੇਂ ਰੈਲੇਵੈਂਟ ਆ। ਕਿਉਂ ਪੰਜ ਕਕਾਰ ਪਹਿਨੇ ਬਗੈਰ ਆਪਾਂ ਗੁਰੂ ਦੇ ਪਿਆਰੇ ਸਿੱਖ ਨਹੀਂ ਬਣ ਸਕਦੇ। ਤੇ ਮਰਿਆਦਾ ਰਹਿਤ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮੈਨੂੰ ਉਹ ਗੁਰੂ ਦੇ ਕਰੋੜਾਂ ਦੇ ਇਕੱਠ ਦੀ ਬਜਾਏ ਮੈਨੂੰ ਉਹ ਕਬੀਰ ਐਸਾ ਏਕ ਆਦ, ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜਗ ਮੈਂ ਉਤਮ ਕਾਢੀ ਹੈ ਬਿਰਲੇ ਕਈ ਕੇ, ਇੱਕ ਦਾ ਵੀ ਚੱਲ ਜੂ। ਪਰ ਸਾਨੂੰ ਦੱਸਿਆ ਜਾ ਰਿਹਾ ਕਿ ਖੰਡੇ ਬਾਟੇ ਦੀ ਪੋਹਲ ਤੋਂ ਬਾਗੀ ਹੋ ਜੂ ਜੀ। ਭਵਿੱਖ ਦਾ ਸਿੱਖ ਇਹੋ ਜਿਹਾ ਤਿਆਰ ਕਰਨਾ ਹੈ ਜਿਹੜਾ ਕਕਾਰਾਂ ਨੂੰ ਨਾ ਮੰਨੇ, ਜਿਹੜਾ ਮਰਿਆਦਾ ਨੂੰ ਨਾ ਮੰਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਮੰਨੇ। ਪੰਜ ਪ੍ਰਧਾਨੀ ਜਿਹੜੀ ਸਾਡੀ ਪਰੰਪਰਾ, ਜਿਹੜੇ ਸਾਡੇ ਸੰਕਲਪ ਨੇ, ਸਰੋਵਰ ਨੇ, ਰਹਿਤ ਮਰਿਆਦਾ, ਉਹ ਸਾਡੀਆਂ ਰਹੁ ਰੀਤਾਂ ਤੇ ਸਭ ਤੋਂ ਵੱਡਾ ਸਾਡਾ ਇਤਿਹਾਸ। ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਤੋਂ ਮੁਨਕਰ ਹੋਣ ਵਾਲਾ ਸਿੱਖ ਕਿਹੋ ਜਿਹਾ ਹੋਊਗਾ? ਸੋਚੋ ਕਦੇ। ਭਵਿੱਖ ਦਾ ਸਿੱਖ ਇਹੋ ਜਿਹਾ ਬਣਾਉਣ ਦੇ ਲਈ ਸਾਡੇ ਦੁਸ਼ਮਣਾਂ ਨੇ ਬੜੀ ਖੂਬਸੂਰਤੀ ਦੇ ਨਾਲ ਸਾਡੇ ਆਲੇ ਦੁਆਲੇ ਮਾਹੌਲ ਸਿਰਜ ਦਿੱਤਾ। ਸਾਡੇ ਬਜ਼ੁਰਗ ਅਨਪੜ੍ਹ ਸੀ, ਆਪਣੇ ਜਿਹੜੇ ਬਜ਼ੁਰਗ ਸੀ ਨਾ ਸਾਰੇ, ਉਹ ਘੱਟ ਪੜ੍ਹੇ ਲਿਖੇ ਸੀ, ਗੁਰਦੁਆਰੇ ਕੱਚੇ ਹੁੰਦੇ ਸੀ, ਪਰ ਉਹ ਸਿੱਖ ਬੜੇ ਪੱਕੇ ਹੁੰਦੇ ਸੀ। ਅੱਜ ਸਾਡੀਆਂ ਬੜੀਆਂ ਵੱਡੀਆਂ ਇਮਾਰਤਾਂ ਨੇ ਤੇ ਅਸੀਂ ਜਿਹੜੇ ਸਿੱਖ ਵਾਂ ਬੜੇ ਪੜ੍ਹੇ ਲਿਖੇ ਹੋ ਗਏ ਆ, ਬੜੀਆਂ ਵੱਡੀਆਂ ਡਿਗਰੀਆਂ ਨੇ, ਪਰ ਅੱਜ ਸਾਡਾ ਸਿੱਖੀ ਸੈਦਕ ਕਿੱਥੇ ਖੜਾ? ਅੱਜ ਸਿੱਖ ਕੱਚੇ ਆ ਕਿ ਪੱਕੇ ਆ? ਅੱਜ ਅਸੀਂ ਕਿਉਂ ਉਸ ਮੂਲ ਧੁਰੇ ਦੇ ਖਿਲਾਫ ਭੁਗਤ ਜਾਂਦੇ ਆ ਜਿਸ ਮੂਲ ਧੁਰੇ ਤੋਂ ਟੁੱਟਣਾ ਸਿੱਖ ਨੂੰ ਮੌਤ ਲੱਗਦਾ ਸੀ? ਜਿਵੇਂ ਮੱਛੀ ਨੂੰ ਸਮੁੰਦਰ ਚੋਂ ਕੱਢ ਕੇ ਸੁੱਟ ਦਈਏ, ਉਹ ਬਾਹਰ ਤੜਫਦੀ ਆ ਤੇ ਮਰ ਜਾਂਦੀ, ਉਵੇਂ ਹੀ ਜਦੋਂ ਅਸੀਂ ਆਪਦੇ ਫਲਸਫੇ ਤੋਂ ਟੁੱਟ ਜਾਂਦੇ ਆ, ਅਸੀਂ ਮੱਛੀ ਵਾਂਗ ਤੜਫੀਏ ਤੇ ਸਾਡੋਂ ਦੇਖਣ ਵਾਲਾ ਕਵੇ ਦੇਖੋ। ਕਹਿੰਦੇ ਕੋਈ ਦੁਕਾਨ ਤੇ ਗਿਆ,
ਉਹਨੂੰ ਅੰਗੂਰਾਂ ਵਾਲੇ ਨੂੰ ਕਹਿੰਦਾ ਬਈ ਅੰਗੂਰ ਕਿੱਦਾਂ ਲਾਏ ਆ? ਕਹਿੰਦਾ ਜਿਹੜੇ ਆ ਟੁੱਟ ਗਏ ਨਾ, ਜਿਹੜੇ ਟੁੱਟੇ ਹੋਏ ਨੇ ਉਹਦੇ ਨਾਲੋਂ, ਵੇਲ ਨਾਲੋਂ, ਗੁੱਛੇ ਨਾਲੋਂ ਟੁੱਟੇ ਹੋਏ ਨੇ, ਜਿਹੜੇ ਗੁੱਛੇ ਤੋਂ ਬਾਹਰ ਨੇ ਉਹ ਤਾਂ ਚਾਹੇ ਤੂੰ 10 ਰੁਪਏ ਕਿਲੋ ਪਵਾ ਲਾ, ਤੇ ਆ ਜਿਹੜਾ ਗੁੱਛੇ ਵਾਲੇ ਨੇ ਇਹ ਹੈਗੇ ਆ 50 ਰੁਪਏ ਕਿਲੋ। ਕਹਿੰਦਾ ਯਾਰ ਸਵਾਦ ਵੀ ਦੋਨਾਂ ਦਾ ਇੱਕੋ ਜਿਹਾ ਆਉਣਾ, ਉਹ ਵੀ ਖਾਧੇ ਜਾਣੇ ਆ ਤੇ ਇਹ ਵੀ ਖਾਧੇ ਜਾਣੇ ਆ, ਲੈ ਵੀ ਤੂੰ ਇੱਕੋ ਜਗ੍ਹਾ ਤੋਂ ਆ ਤੇ ਵੇਚ ਵੀ ਇੱਕੋ ਰੇੜੀ ਤੋਂ ਰਿਹਾ, ਆ 50 ਰੁਪਏ ਕਿਲੋ ਦੱਸੀ ਜਾਨਾ, ਉਹ 10 ਰੁਪਏ ਵੀ ਬੜੀ ਜਾਨਾ, ਫਰਕ ਕੀ ਆ ਗੱਲ 'ਚ? ਉਹ ਕਹਿੰਦਾ ਉਹ ਆਪਦੇ ਗੁੱਛੇ ਨਾਲੋਂ ਟੁੱਟ ਗਏ, ਤੇ ਆਪਾਂ ਵੀ ਦੇਖੀਏ ਕਿ ਆਪਾਂ ਕਿਤੇ ਆਪਦੇ ਕੌਮ ਦੇ ਗੁੱਛੇ ਨਾਲੋਂ ਤਾਂ ਨਹੀਂ ਟੁੱਟ ਰਹੇ। ਜੇ ਕੌਮ ਦੇ ਗੁੱਛੇ ਨਾਲੋਂ ਟੁੱਟ ਕੇ 10 ਰੁਪਏ ਕਿਲੋ ਵੀ ਨਹੀਂ ਕਿਸੇ ਨੇ ਲੈਣਾ, ਤੇ ਜੇ ਕੌਮ ਦੇ ਗੁੱਛੇ ਦਾ ਹਿੱਸਾ ਬਣੇ ਰਵਾਂਗੇ, ਬੜੀਆਂ ਘਾਟਾਂ ਵਾਧਾਂ ਲੱਗਦੀਆਂ ਹੁੰਦੀਆਂ ਮਨੁੱਖ ਨੂੰ। ਜਦੋਂ ਇੱਕ ਉਮਰ ਆਉਂਦੀ ਆ, ਕਈਆਂ ਦੀ ਉਮਰ, ਕਈਆਂ ਦੀ ਅਵਸਥਾ ਉਹ 15-20 ਸਾਲ ਦੀ ਉਮਰ 'ਚ ਆ ਜਾਂਦੀ ਆ, ਕਈਆਂ ਦੀ 40-45 ਸਾਲ ਦੀ ਉਮਰ 'ਚ ਆਉਂਦੀ ਆ। ਇੱਕ ਵਾਰ ਅਵਸਥਾ ਕਹਿੰਦੇ ਆਉਂਦੀ ਆ ਹਰੇਕ ਤੇ, ਜਦੋਂ ਮਨੁੱਖ ਨੂੰ ਆਪਦੇ ਧਰਮ, ਆਪਦੇ ਆਲੇ ਦੁਆਲੇ ਵਿੱਚੋਂ ਗੜਬੜਾਂ ਜਿਹੀਆਂ ਲੱਭਣ ਦਾ ਚਾਅ ਪੈਦਾ ਹੁੰਦਾ। ਸਾਡਾ ਧਰਮ ਇਉਂ ਆ ਤੇ ਉਹਨਾਂ ਦਾ ਇਉਂ ਆ, ਗੋਰੇ ਤਾਂ ਇਉਂ ਕਰਦੇ ਆ, ਉਹ ਮੁਸਲਮਾਨ ਐਂ ਕਰਦੇ ਆ, ਲੈ ਵੀ ਆ ਹਿੰਦੂਆਂ ਦੀ ਆਹ ਗੱਲ ਬੜੀ ਵਧੀਆ। ਫਿਰ ਨਾਲ ਦੀ ਨਾਲ ਹੀ ਬਿਰਤੀ ਦੂਜੇ ਪਾਸੇ ਤੁਰ ਪੈਂਦੀ ਆ। ਉਹ ਬਿਰਤੀ ਕੀ ਹੁੰਦੀ ਆ? ਸਾਡੇ ਧਰਮ 'ਚ ਨੁਕਸ ਬੜੇ ਆ, ਸਾਡੇ ਬੰਦੇ ਬੜੇ ਮਾੜੇ ਆ, ਸਾਡਾ ਇਤਿਹਾਸ ਹੀ ਗਲਤ ਆ, ਸਾਡੀ ਮਰਿਆਦਾ 'ਚ ਹੀ ਨੁਕਸ ਵਾ। ਜਦੋਂ ਕਿਸੇ ਨੂੰ ਆਪਦੇ ਘਰ ਵਿੱਚ ਨੁਕਸ ਹੀ ਨੁਕਸ ਦਿਖਣ ਲੱਗ ਪੈਣ, ਜਦੋਂ ਆਪਦੀ ਹਰ ਗੱਲ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣ ਦੀ ਬਿਰਤੀ ਭਾਰੂ ਹੋ ਜਾਵੇ, ਤੇ ਜਦੋਂ ਵਿਰੋਧੀਆਂ ਦਾ, ਦੁਸ਼ਮਣਾਂ ਦਾ, ਦੂਜੀਆਂ ਕੌਮਾਂ ਦਾ, ਸ਼ਰੀਕਾਂ ਦਾ ਸਾਰਾ ਕੁਝ ਚੰਗਾ ਲੱਗਣ ਲੱਗ ਜਾਵੇ, ਉਦੋਂ ਫਿਰ ਜਿਹਨੂੰ ਕਹਿੰਦੇ ਆ ਨਾ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਾ ਕੋ ਪ੍ਰਭ ਜੀ ਦੁੱਖ ਦੇਹੀ ਤਾਂ ਕਿ ਮਤ ਪਹਿਲੇ ਹਰ ਲੇਹੀ। ਇੱਥੇ ਅਸੀਂ ਕਿਉਂਕਿ ਰਹਿੰਦੇ ਆ ਭਾਰਤ ਵਿੱਚ, ਇੱਥੇ ਆਲੇ ਦੁਆਲੇ ਹਿੰਦੂ ਮਤ ਦਾ ਪ੍ਰਭਾਵ ਸਾਡਾ ਜ਼ਿਆਦਾ, ਤੇ ਉਹਨਾਂ ਦੀਆਂ ਗੱਲਾਂ ਫਿਰ ਸਾਨੂੰ ਸੌਖੀਆਂ ਲੱਗਦੀਆਂ ਸਮਝਾਉਣ 'ਚ। ਉਹੀ ਗੱਲ ਕਹਿ ਕੇ ਮੈਂ ਸਮਝਾਤਾ ਵੀ ਭਾਈ, ਜਦੋਂ ਨਾ ਬੁੱਧੀ ਭ੍ਰਿਸ਼ਟ ਹੁੰਦੀ ਆ, ਮਤ ਤੇ ਪੜਦਾ ਪੈਂਦਾ, ਉਦੋਂ ਫਿਰ ਬੰਦਾ ਸਭ ਤੋਂ ਪਹਿਲਾਂ ਆਪਦੇ ਘਰ ਦੇ ਭਾਂਡੇ ਭੰਨਦਾ। ਫੇਰ ਕਹਿੰਦਾ ਹੈਗਾ, ਲੈ ਪਿੰਡ ਦੇ ਲੰਬੜਦਾਰ ਫਲਾਨਾ ਸਿੰਘ ਦੇ ਘਰੇ ਐਡਾ ਵੱਡਾ ਮੇਜ਼, ਐਡੀ ਵਧੀਆ ਕੁਰਸੀ, ਤੇ ਆਪਾਂ ਇੱਥੇ ਮੂਹੜਿਆਂ ਤੇ ਪ੍ਰਸ਼ਾਦੇ ਛਕੀ ਜਾਂਦੇ। ਆਪ ਦੀ ਹਰ ਚੀਜ਼ ਛੋਟੀ, ਘਟੀਆ ਤੇ ਮਾੜੀ ਲੱਗਣ ਲੱਗ ਜਾਂਦੀ ਹੈ। ਆਪ ਦਾ ਆਪਣਾ ਆਪਾ ਵੀ ਨਿਗੂਣਾ ਲੱਗਣ ਲੱਗ ਜਾਂਦਾ, ਤੇ ਦੂਜਿਆਂ ਦਾ ਸਾਰਾ ਕੁਝ ਹੀ ਵੱਡਾ, ਮਹਾਨ ਤੇ ਉੱਚਾ ਲੱਗਣ ਲੱਗ ਜਾਂਦਾ, ਤੇ ਆਪ ਦਾ ਝੂਠਾ ਹੀ ਝੂਠਾ ਲੱਗਣ ਲੱਗ ਜਾਂਦਾ, ਦੂਜਿਆਂ ਦਾ ਸੁੱਚਾ ਹੀ ਸੁੱਚਾ ਲੱਗਣ ਲੱਗ ਜਾਂਦਾ। ਇਹ ਜਿਹੜੀ ਅਵਸਥਾ ਆ, ਜੇ ਕਿਸੇ ਆਮ ਬੰਦੇ ਦੀ ਹੋਵੇ ਤਾਂ ਮਾੜੀ ਹੈਗੀ ਹੋਈ ਆ, ਪਰ ਜਿਹੜੇ ਆਪਦੇ ਆਪ ਨੂੰ ਗੁਣੀ, ਗਿਆਨੀ, ਵਿਦਵਾਨ, ਲੇਖਕ, ਪ੍ਰਚਾਰਕ, ਮੋਢੀ ਬੰਦੇ ਹੁੰਦੇ ਹੋਣ, ਜੇ ਕਿਤੇ ਉਹਨਾਂ ਦੀ ਬਣ ਜਾਵੇ ਨਾਵਾਚਕਤਾ ਦੀ ਆਦਤ, ਨੈਗੇਟਿਵਿਟੀ ਦੀ ਆਦਤ, ਇਹ ਮੈਂ ਫੇਰ ਕਹਿਣਾ ਕਿ ਅੱਖਾਂ ਖੋਲ ਕੇ ਵੀ ਤੇ ਅੱਖਾਂ ਬੰਦ ਕਰਕੇ ਵੀ ਮਹਿਸੂਸ ਕਰੋ ਕਿ ਇਹੋ ਜਿਹੇ ਵਿਅਕਤੀ ਜਿਹੜੇ ਕੌਮ ਦੇ ਵਿੱਚ ਕੱਲੀ ਨੈਗੇਟਿਵਿਟੀ ਹੋਈ ਲੱਭੀ ਫਿਰਦੇ ਆ ਵੀ ਬਹੁਤ ਮਾੜਾ ਹਾਲ ਆ ਜੀ, ਮਾਰੇ ਗਏ, ਲੁੱਟੇ ਗਏ। ਭਾਈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਉਦੋਂ ਤਾਂ ਇੰਨਾ ਮਾੜਾ ਹਾਲ ਹੋਇਆ ਨਾ ਜਿੰਨਾ ਅੱਜ ਦੱਸੀ ਜਾਂਦੇ ਹੋ। ਕੌਮ ਨੂੰ ਬਾਗੀ ਕਿਵੇਂ ਕੀਤਾ ਜਾ ਰਿਹਾ ਸਿੱਖ ਕਨਸੈਪਟਸ ਤੋਂ, ਕਿਵੇਂ ਉਹਨਾਂ ਨੂੰ ਹਕੂਮਤ ਦੇ ਸੰਦ ਬਣਾਉਣ ਲਈ ਤਿਆਰ ਕੀਤਾ ਜਾ ਰਿਹਾ। ਜਿਉਂ-ਜਿਉਂ ਕਿਸੇ ਦਾ ਸਿੱਖੀ ਸਿਦਕ ਘਟੂਗਾ, ਤਿਉਂ-ਤਿਉਂ ਉਹਦੇ ਅੰਦਰੋਂ ਸਿੱਖ ਸਟੇਟਹੁੱਡ ਦੀ, ਰਾਜ ਕਰੇਗਾ ਖਾਲਸਾ ਦੀ, ਤੇ ਗੁਰੂ ਮਾਨਿਓ ਗ੍ਰੰਥ ਦੀ ਭਾਵਨਾ ਘਟੂਗੀ, ਮਲੀਨ ਹੋਊਗੀ। ਇਹੀ ਅਗਲੇ ਚਾਹੁੰਦੇ ਆ ਕਿ ਸਿੱਖਾ ਤੇਰਾ ਸਿਦਕ ਤੋੜਨਾ, ਸਿੱਖ ਨੂੰ ਹੌਲੀ ਹੌਲੀ ਖੁਰਚ ਕੇ ਉਹਦੇ ਅੰਦਰੋਂ ਸਿੱਖੀ ਕੱਢ ਕੇ ਉਹਨੂੰ ਮੰਦਰਾਂ 'ਚ ਟੱਲੀਆਂ ਖੜਕਾਉਣ ਲਾਉਣਾ, ਸਿੱਖ ਨੂੰ ਗੁਰਦੁਆਰੇ ਨਾਲੋਂ ਤੋੜਨਾ ਹੈ, ਮੰਦਿਰ 'ਚ ਜਾਣ ਲਾਉਣਾ, 5 ਕਕਾਰਾਂ ਤੋਂ ਬਾਗੀ ਕਰਨਾ, ਤੇ ਸਿਰ ਤੇ ਬੋਦੀ ਵਾਲਾ ਹਿੰਦੂ ਬਣਾਉਣਾ।
ਤੇ ਨਾਲ ਦੀ ਨਾਲ ਉਹਨੂੰ ਖੰਡੇ ਬਾਟੇ ਦੀ ਪਹੁਲ ਦੇ ਖਿਲਾਫ ਉਹਦੇ ਮਨ 'ਚ ਨਫ਼ਰਤ ਭਰਨੀ। ਤੇ ਫਿਰ ਸਿੱਖ ਇਤਿਹਾਸ ਦੇ ਉਹ ਸ਼ਾਨਾ ਮੱਤੇ ਅੰਗ ਜਿਹੜੇ ਨੇ, ਹਿੱਸੇ ਜਿਹੜੇ ਨੇ, ਉਹਨਾਂ ਨਾਲੋਂ ਤੋੜਨਾ। ਫਿਰ ਇਹੋ ਜਿਹਾ ਬੰਦਾ ਐਂਡ ਪਤਾ ਕਿੱਥੇ ਜਾ ਕੇ ਹੁੰਦਾ? ਉਹਦਾ ਐਂਡ ਹੁੰਦਾ ਸਟੇਟ ਜਿਹੜੀ ਆ, ਇੰਡੀਅਨ ਸਟੇਟ, ਉਹਦੇ ਹਿੰਦੂ ਰਾਸ਼ਟਰਵਾਦ ਦੇ ਸਾਂਚੇ ਦਾ ਸੰਦ ਬਣ ਜਾਂਦਾ ਬੰਦਾ। ਇਸ ਟਾਈਮ ਬੜੇ ਬਣੇ ਹੋਏ ਨੇ ਸਾਡੀ ਕੌਮ ਦੇ ਵਿੱਚ। ਪਹਿਲਾਂ ਉਹ ਕਹਿੰਦੇ ਸੀ ਮੈਨੂੰ ਪਤਾ, ਮੈਂ ਕੋਈ ਏਡਾ ਕਮਲਾ ਤਾਂ ਨਹੀਂ, ਮੈਨੂੰ ਪਤਾ ਸਿੱਖੀ ਚਾਹ ਚੀਜ਼ ਇਉਂ ਆ, ਹਿੰਦੂ ਚਾਹ ਚੀਜ਼ ਇਉਂ ਆ, ਪਰ ਮੇਰੀ ਲੋੜ ਆ, ਮੇਰੀ ਸਿਆਸੀ ਲੋੜ ਆ, ਜਾਂ ਮੇਰੀ ਆ ਬਹਾਨੇ ਤਾਂ ਲੱਭ ਹੀ ਜਾਂਦੇ ਹੁੰਦੇ। ਸੋ ਬਹਾਨਿਆਂ ਦੇ ਨਾਲ ਟਾਈਮ ਟਪਾਉਂਦੇ ਟਪਾਉਂਦੇ ਅੱਜ ਕਿੱਥੇ ਜਾ ਖੜੇ? ਅੱਜ ਜਗਰਾਤੇ ਵਾਲੀ ਪਾਰਟੀ ਤਾਂ ਅੱਧਾ ਘੰਟਾ ਲੇਟ ਹੋ ਸਕਦੀ ਆ, ਇਹ 2 ਘੰਟੇ ਪਹਿਲਾਂ ਬੈਠੇ ਹੁੰਦੇ ਨੇ ਵੀ ਕਿਤੇ ਲੇਟ ਨਾ ਹੋ ਜਾਈਏ ਲਾਲ ਚੁੰਨੀਆਂ ਲੈ ਕੇ ਨੱਚਣ ਨੂੰ। ਉੱਥੇ ਜ਼ੋਰ ਸੇ ਬੋਲੋ ਜੈ ਮਾਤਾ ਦੀ, ਜੈਕਾਰਾ ਸ਼ੇਰਾਂ ਵਾਲੀ ਦਾ। ਉੱਥੇ ਤਾਂ ਧੁੰਮਾਂ ਪਾ ਦਿੰਦੇ ਆ ਜੈ ਮਾਤਾ ਦੀ ਦੇ ਜਗਰਾਤਿਆਂ 'ਚ। ਤੇ ਜੇ ਕਿਤੇ ਸੰਗਤ ਦੇ ਵਿੱਚ ਕਿਸੇ ਵੱਡੇ ਬੋਲ ਵਾਲਾ ਸਿੰਘ ਬੋਲੇ ਸੋ ਨਿਹਾਲ ਉੱਚੀ ਕਹਿ ਦੇਵੇ ਨਾ, ਉਹਦੇ ਵੱਲ ਡੇਲੇ ਜੇ ਕੱਢਣਗੇ, ਅੱਖਾਂ ਜੀਆਂ ਕੱਢਣਗੇ ਵੀ ਕਿੱਥੇ ਇਹ ਆ ਕੇ ਖੜ ਗਿਆ, ਇੱਥੇ ਹੌਲੀ ਬੋਲੇ। ਰਾਜ ਕਰੇਗਾ ਖਾਲਸਾ ਤੋਂ ਤਾਂ ਚੀਕਾਂ ਪੈਂਦੀਆਂ, ਤੇ ਜੈ ਮਾਤਾ ਦੀ ਕਹਿ ਕੇ ਠੰਡ ਪੈਂਦੀ ਆ। ਕਿਹੋ ਜਿਹਾ ਬਣ ਗਿਆ ਮਾਹੌਲ ਭਾਈ। ਇਹ ਵਰਤਾਰਿਆਂ ਨੂੰ ਅੱਖਾਂ ਬੰਦ ਕਰਕੇ ਵੀ ਖੁੱਲ ਕੇ ਵੀ ਦੋਨੇ ਤਰੀਕਿਆਂ ਨਾਲ ਦੇਖਣ ਦੀ ਲੋੜ ਆ ਵੀ ਕਿੱਥੇ ਅਸੀਂ ਖੜੇ ਆ। ਸਟੇਟ ਸਾਨੂੰ ਸਿੱਖ ਰਾਸ਼ਟਰਵਾਦ ਦੇ ਉਲਟ ਭੁਗਤਾ ਰਹੀ ਆ ਤੇ ਹਿੰਦੂ ਰਾਸ਼ਟਰਵਾਦ ਦੇ ਹੱਕ 'ਚ ਭੁਗਤਾ ਰਹੀ ਹੈ। ਬੜੀ ਮਾਸੂਮੀਅਤ ਦੇ ਨਾਲ, ਬੜੀ ਖੂਬਸੂਰਤੀ ਦੇ ਨਾਲ, ਸਹਿਜੇ ਸਹਿਜੇ ਸਟੈਪ ਬਾਈ ਸਟੈਪ ਚੱਲ ਰਹੇ ਨੇ ਅਗਲੇ। ਤੇ ਸਿੱਖਾ ਉਹ ਗੱਲਾਂ, ਉਹ ਬਾਤਾਂ ਸਾਨੂੰ ਖੁਦ ਨੂੰ ਨਿਰਧਾਰਿਤ ਕਰਨੀਆਂ ਪੈਣਗੀਆਂ ਕਿ ਕਿਹੜੇ ਕੰਮ ਕਰੀਏ ਤੇ ਕਿਹੜੇ ਨਾ ਕਰੀਏ। ਸਿਆਣੇ ਤਾਂ ਬਣੀਏ, ਪਰ ਇੰਨੇ ਸਿਆਣੇ ਨਾ ਬਣੀਏ ਵੀ ਸਾਡੀ ਸਿਆਣਪ ਦੇ ਨਾਲ ਸਾਡੀ ਕੌਮ ਜਿਹੜੀ ਆ, ਕੌਮ ਮਾਂ ਹੁੰਦੀ ਆ। ਜਿਵੇਂ ਬੱਚੇ ਦੀ ਮਾਂ ਹੁੰਦੀ ਆ ਨਾ, ਨਿੱਕਾ ਜਿਹਾ ਬੱਚਾ ਹੋਵੇ, ਉਹਦੀ ਮਾਂ ਉਹਦੇ ਅੰਗਾਂ ਬਾਰੇ, ਉਹਦੇ ਸੁਭਾਅ ਬਾਰੇ, ਉਹਦੀਆਂ ਸ਼ਰਾਰਤਾਂ ਬਾਰੇ, ਉਹਦੇ ਹਾਵ ਭਾਵ ਬਾਰੇ ਬੜੇ ਚਾਅ ਨਾਲ ਦੱਸੂ ਗਵਾਂਢਣ ਨੂੰ। ਕੋਈ ਘਰੇ ਕੋਈ ਮਿਲਣ ਗਿਲਣ ਵਾਲਾ ਆ ਜਾਵੇ ਨਾ, ਉਸ ਵੇਲੇ ਉਹਦੀ ਮਾਂ ਦੀਆਂ ਅੱਖਾਂ ਦੇਖਿਓ ਕਿਤੇ, ਜਦੋਂ ਆਪਦੇ ਨਿਆਣੇ ਬਾਰੇ, ਆਪਦੇ ਬੱਚੇ ਬਾਰੇ ਦੱਸ ਰਹੀ ਹੁੰਦੀ ਹੈ, ਉਹਦੇ ਚਿਹਰੇ ਦੀ ਲਿਸ਼ਕ ਵੱਲ ਦੇਖਿਓ। ਜਦੋਂ ਕੋਈ ਮਾਂ ਆਪਦੇ ਬੱਚੇ ਦੇ ਬਾਰੇ ਗਵਾਂਢਣ ਨੂੰ ਦੱਸ ਰਹੀ ਹੁੰਦੀ ਹੈ, ਉਹਦੀਆਂ ਅੱਖਾਂ ਚੋਂ ਨੂਰ ਵਰਸ ਰਿਹਾ ਹੁੰਦਾ। ਬੱਚੇ ਦਾ ਸਾਰਾ ਬਚਪਨ ਉਹਦੇ ਮੁਖੜੇ ਤੇ ਨੂਰ ਬਣ ਕੇ ਲਿਸ਼ਕ ਰਿਹਾ ਹੁੰਦਾ। ਗੱਲ ਉਹ ਨਿਆਣੇ ਦੀ ਕਰਦੀ ਹੈ, ਗੱਲ ਉਹ ਬੱਚੇ ਦੀ ਕਰਦੀ ਆ, ਪਰ ਉਹ ਖੁਦ ਬੱਚਾ ਬਣ ਜਾਂਦੀ ਹੈ। ਉਹਦੇ ਵਾਂਗੂ ਬੋਲੂਗੀ ਵੀ ਐਂ ਕਰਦਾ ਇਹ ਬੱਚਾ। ਉਹਨੇ ਬੱਚਾ ਜੰਮਿਆ ਹੁੰਦਾ, ਬੱਚਾ ਉਹਦੀ ਸਿਰਜਣਾ ਹੁੰਦਾ, ਪਰ ਉਹਨੂੰ ਆਪਦੇ ਪੈਦਾ ਕੀਤੇ ਬੱਚੇ ਨਾਲ ਅੰਤਾਂ ਦਾ ਜਿਹੜਾ ਮੋਹ ਹੁੰਦਾ ਨਾ, ਉਹ ਬੇਚੈਨ ਕਰੀ ਰੱਖਦਾ। ਇੱਧਰ ਨੂੰ ਜਾਊ, ਉਧਰ ਨੂੰ ਜਾਊ, ਭੱਜ ਕੇ ਨਿੰਗਦੀ ਕਰਦੀ ਬੱਚਾ ਜਿੱਥੇ ਉਹਨੇ ਪਾਇਆ ਉਧਰ ਨੂੰ ਦੇਖੂ। ਉਹ ਹਰ ਪਲ ਬੱਚੇ ਦੀ ਗੱਲ ਕਰਨ ਲਈ ਕੋਈ ਬਹਾਨਾ ਲੱਭਦੀ ਫਿਰੂਗੀ ਕਿ ਕੋਈ ਬਹਾਨਾ ਜਾਂ ਮਿਲੇ ਮੈਂ ਬੱਚੇ ਦੀ ਗੱਲ ਕਰਾਂ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਲੋਕ ਉਹਦੇ ਇਸ ਸਾਰੇ ਕਾਸੇ ਦੇ ਉੱਤੇ, ਸਾਰੇ ਵਰਤਾਰੇ ਉੱਤੇ, ਹਾਵ ਭਾਵ ਉੱਤੇ ਕੀ ਰਿਐਕਟ ਕਰਦੇ ਹੋਣਗੇ, ਕੀ ਸੋਚਦੇ ਹੋਣਗੇ। ਉਹਨੂੰ ਇਹ ਗੱਲ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਜਾਪਦੀ। ਬੱਚਾ ਵੀ ਉਹਦਾ ਚਿਹਰਾ ਪਛਾਣਨ ਲੱਗ ਜਾਂਦਾ, ਉਹਦੀ ਆਵਾਜ਼ ਸੁਣਨ ਲਈ ਤਰਸਦਾ। ਬੱਚਾ ਆਪਦੀ ਮਾਂ ਦੀ ਦੇਹ ਦੀ ਸੁਗੰਧ ਮਹਿਸੂਸ ਕਰਦਾ। ਬੱਚਾ ਤਾਂ ਆਪਦੀ ਮਾਂ ਦੀ ਪੈੜ ਚਾਲ ਵੀ ਪਛਾਣਨ ਲੱਗ ਜਾਂਦਾ। ਇਹ ਪਿਆਰ ਆ, ਇਹ ਮੋਹ ਆ, ਇਹ ਮਮਤਾ ਆ। ਬੱਚੇ ਨੂੰ ਮਾਂ ਉੱਤੇ ਭਰੋਸਾ ਆ, ਵਿਸ਼ਵਾਸ ਆ। ਤੇ ਜਦੋਂ ਵੀ ਉਹ ਦੇਖਦਾ ਮਾਂ ਵੱਲ, ਉਹ ਔਲਦਾ ਕਿ ਮੈਨੂੰ ਚੱਕ ਲਵੇ। ਦੋਹਾਂ ਦਾ ਇਹ ਮੋਹ ਪਿਆਰ, ਮਾਂ ਤੇ ਪੁੱਤ ਦਾ ਜਾਂ ਮਾਪਿਆਂ ਦਾ ਬੱਚੇ ਨਾਲ ਮੋਹ ਪਿਆਰ, ਇੱਕ ਸਵਰਗ ਵਰਗਾ ਖੂਬਸੂਰਤ ਨਜ਼ਾਰਾ ਸਿਰਜ ਦਿੰਦਾ। ਕਿਉਂ? ਉੱਥੇ ਭਰੋਸਾ ਵਾ, ਉੱਥੇ ਪਿਆਰ ਆ, ਉੱਥੇ ਇੱਕ ਦੂਜੇ ਦੇ ਬਾਰੇ, ਇੱਕ ਦੂਜੇ ਦੇ ਉੱਤੇ ਕੁਰਬਾਨ ਹੋ ਜਾਣ ਦਾ ਜਜ਼ਬਾ ਹੈ। ਦੂਜੇ ਪਾਸੇ ਆ ਜਾਓ, ਕੋਈ ਜੋੜਾ ਹੋਵੇ ਪਤੀ ਪਤਨੀ, ਉਹਨਾਂ 'ਚ ਬੇਇਤਫਾਕੀ ਹੋਵੇ, ਕਲੇਸ਼ ਹੋਵੇ, ਬੇਵਿਸ਼ਵਾਸੀ ਹੋਵੇ, ਬੇਭਰੋਸਗੀ ਹੋਵੇ, ਤਾਂ ਜੀਵਨ ਨਰਕ ਬਣ ਜਾਂਦਾ।
ਜਿੱਥੇ ਇੱਕ ਦੂਜੇ ਤੇ ਯਕੀਨ ਹੈ, ਭਰੋਸਾ ਆ, ਪਿਆਰ ਆ, ਉੱਥੇ ਮਮਤਾ ਡੁੱਲਦੀ ਆ, ਉੱਥੇ ਪਿਆਰ ਬਣਦਾ। ਤੇ ਜਿੱਥੇ ਇਹ ਨਹੀਂ ਹੈ, ਜਿਹੜਾ ਕੁਝ ਸਾਡੇ 'ਚ ਅੱਜ ਪੈਦਾ ਕੀਤਾ ਜਾ ਰਿਹਾ ਕਿ ਹਰੇਕ ਸਿੱਖ ਦੂਜੇ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇ, ਇਹ ਗੱਲਾਂ ਨੂੰ ਮਹਿਸੂਸ ਕਰੋ ਕਿ ਕੌਣ ਇਦਾਂ ਲੱਗਿਆ ਹੋਇਆ ਕਿ ਹਰੇਕ ਸਿੱਖ, ਕੱਲਾ ਸਿੱਖ ਨਹੀਂ, ਗੁਰਬਾਣੀ ਉੱਤੇ ਸ਼ੰਕੇ ਕਰਨ ਵਾਲਾ ਸਿੱਖ ਬਣਾਉਣਾ, ਇਤਿਹਾਸ ਉੱਤੇ ਸ਼ੰਕੇ ਕਰਨ ਵਾਲਾ ਸਿੱਖ ਬਣਾਉਣਾ, ਸਿੱਖ ਰਵਾਇਤਾਂ ਦਾ ਦੁਸ਼ਮਣ ਸਿੱਖ ਬਣਾਉਣਾ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਨੂੰ ਮਹਿਸੂਸ ਕਰਨ ਦੀ ਲੋੜ ਆ, ਅੱਖਾਂ ਖੋਲ ਕੇ ਵੀ ਤੇ ਅੱਖਾਂ ਬੰਦ ਕਰਕੇ ਵੀ। ਕੌਮਾਂ ਮਾਂ ਹੁੰਦੀਆਂ ਨੇ, ਕੌਮਾਂ ਵਿੱਚ ਖਾਸ ਕਰਕੇ ਕੌਮਾਂ ਦੇ ਧਾਰਮਿਕ ਖੇਤਰ ਵਿੱਚ ਆਸਥਾ ਦਾ, ਸਿਦਕ ਦਾ, ਭਰੋਸੇ ਦਾ, ਵਿਸ਼ਵਾਸ ਦਾ, ਇਤਫਾਕ ਦਾ, ਪਿਆਰ ਦਾ, ਕੁਰਬਾਨ ਹੋ ਜਾਣ ਦੇ ਜਜ਼ਬੇ ਦਾ ਬਹੁਤ ਵੱਡਾ ਮੁੱਲ ਹੁੰਦਾ। ਤੇ ਜਿਹੜੇ ਵਰਤਾਰੇ ਕਿਸੇ ਕੌਮ ਦੇ ਆਸਥਾ ਨੂੰ ਤੋੜਦੇ ਹੋਣ, ਸਿਦਕ ਤੋੜਦੇ ਹੋਣ, ਸ਼ੱਕ ਪੈਦਾ ਕਰਦੇ ਹੋਣ, ਕਲੇਸ਼ ਪੈਦਾ ਕਰਦੇ ਹੋਣ, ਬੇਵਿਸ਼ਵਾਸੀ ਤੇ ਬੇਇਤਫਾਕੀ ਵਧਾਉਂਦੇ ਹੋਣ, ਉਹ ਵਰਤਾਰੇ ਬਹੁਤ ਮਾੜੇ ਹੁੰਦੇ ਆ। ਤੇ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਕੌਮ ਲੱਭ ਕੇ ਉਹ ਮੁੱਦੇ ਉਠਾ ਰਹੀ ਆ, ਉਹਨਾਂ ਵਰਤਾਰਿਆਂ ਨੂੰ, ਉਹਨਾਂ ਵਿਅਕਤੀਆਂ ਨੂੰ ਜੀ ਆਇਆਂ ਕਹਿ ਰਹੀ ਆ ਜਿਹੜੇ ਸਾਨੂੰ ਪਾਟੋ ਧਾੜ, ਕਲੇਸ਼, ਇੱਕ ਦੂਜੇ ਦੇ ਖਿਲਾਫ ਖੜੇ ਕਰ ਸਕਦੇ ਹੋ। ਜਦੋਂ ਕੌਮਾਂ ਦੇ ਸਫ਼ਰ ਦੇ ਵਿੱਚ ਇਕੱਠਤਾ ਹੁੰਦੀ ਆ, ਇੱਕ ਰੂਪਤਾ ਹੁੰਦੀ ਆ, ਸਿਦਕ ਹੁੰਦਾ, ਭਰੋਸਾ ਹੁੰਦਾ, ਇਤਫਾਕ ਹੁੰਦਾ, ਉਦੋਂ ਬੜੇ ਮਸਲੇ ਹੁੰਦੇ ਆ ਜਿਹੜੇ ਆਪਸੀ ਸੰਵਾਦ ਨਾਲ, ਆਪਸੀ ਗੋਸ਼ਟੀ ਨਾਲ, ਚਰਚਾ ਨਾਲ ਉਹੀ ਨਿਬੜ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਵੀ ਇਹ ਤੇ ਕਲੇਸ਼ ਵੀ ਪਾਈਦਾ ਸੀ। ਜਦੋਂ ਕਿਸੇ ਨੂੰ ਉਲਝਣ ਆਉਂਦੀ ਆ, ਜਦੋਂ ਕਿਸੇ ਨੂੰ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਘੇਰਦੀ ਆ ਕਿ ਫਲਾਨਿਆਂ ਦੇ ਇਉਂ ਆ ਤੇ ਸਾਡੇ ਇਉਂ ਕਾਹਤੋਂ ਨਹੀਂ, ਜਦੋਂ ਵੀ ਕੋਈ ਬੰਦਾ ਆਪਦੇ ਧਰਮ ਦੇ ਨਿਯਮਾਂ ਬਾਰੇ, ਵਿਧਾਨ ਬਾਰੇ, ਮਰਿਆਦਾ ਬਾਰੇ, ਇਤਿਹਾਸ ਬਾਰੇ ਜਦੋਂ ਸ਼ੰਕੇ ਪੈਦਾ ਹੁੰਦੇ ਆ ਉਹਦੇ ਮਨ ਵਿੱਚ, ਇਹ ਕੋਈ ਨਵੀਂ ਗੱਲ ਨਹੀਂ। ਇਹ ਚੱਲਦੇ ਸਫ਼ਰ ਵਿੱਚ, ਇਤਿਹਾਸ ਦੇ ਵਿੱਚ ਹਜ਼ਾਰਾਂ, ਹਰੇਕ ਕੌਮ ਨੂੰ ਕਿਸੇ ਨਾ ਕਿਸੇ ਮੋੜ ਤੇ ਨਵੇਂ ਹਾਲਾਤਾਂ ਨਾਲ ਦੋ ਚਾਰ ਹੋਣਾ ਪੈਂਦਾ। ਤੇ ਜਦੋਂ ਇਹੋ ਜਿਹਾ ਵੇਲਾ ਵਕਤ ਆਉਂਦਾ, ਉਦੋਂ ਕੌਮ ਆਪਦੇ ਮੂਲ ਧੁਰੇ ਤੋਂ, ਜਿਹੜੀ ਉਹਦੀ ਬੀਜ ਆ, ਉਹਦਾ ਜਿਵੇਂ ਗਿਰੀ ਦੇ ਅੰਦਰ ਬੀਜ ਹੁੰਦਾ, ਉਹ ਤੋਂ ਪਾਸੇ ਹੋਏ ਬਗੈਰ ਨਵੇਂ ਵੇ ਆਊਟ ਕੱਢਦੀ ਆ, ਰਾਹ ਬਣਾਉਂਦੀ ਆ ਕਿ ਹੁਣ ਆਪਾਂ ਇੰਜ ਕਰ ਲਈਏ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਾਫੀ ਲੰਮਾ ਅਰਸਾ ਸਿੱਖ ਜਿਹੜੇ ਨੇ ਉਹ ਵਿਚਰਦੇ ਆ ਤੇ ਫਿਰ ਮਿਸਲਾ ਬਣਾ ਲੈਂਦੇ ਆ। ਮਿਸਲਾ ਕਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਵੀ ਬਣਾਇਓ ਭਾਈ। ਫਿਰ ਰਿਆਸਤਾਂ ਕਾਇਮ ਕੀਤੀਆਂ, ਰਾਜ ਭਾਗ ਕਾਇਮ ਕੀਤੇ, ਆਪੋ ਆਪਦੇ ਇਲਾਕਿਆਂ ਦੇ ਵਿੱਚ ਸਰਬੱਤ ਦੇ ਭਲੇ ਦੇ ਲਈ ਤਤਪਰਤਾ ਦਿਖਾਈ। ਤੋ ਸਮੇਂ ਦੇ ਹਾਲਾਤ ਦੇ ਵਿੱਚੋਂ ਜਦੋਂ ਕੋਈ ਸਮੱਸਿਆ ਜਿੱਥੇ ਜਿੱਥੇ ਵੀ ਆਈ ਆ ਵੀ ਚਲੋ ਸਰਬੱਤ ਖਾਲਸਾ ਕਰਿਆ ਕਰਾਂਗੇ ਬਈ, ਇਹ ਕਿਹੜਾ ਸਾਨੂੰ ਅੰਦਰੋਂ ਹੀ ਗੱਲ ਆਈ ਨਾ। ਕੌਮ ਦੇ ਹਾਲਾਤ ਤਾਂ ਪੈਦਾ ਹੁੰਦੇ ਹੀ ਹੁੰਦੇ ਨੇ ਕੌਮਾਂ ਦੇ ਸਾਹਮਣੇ, ਉਹਨਾਂ ਦੇ ਨਾਲ ਨਜਿੱਠਣ ਦੇ ਲਈ ਕੌਮਾਂ ਫਿਰ ਵੇ ਆਊਟ ਵੀ ਕੱਢਦੀਆਂ, ਰਾਹ ਵੀ ਕੱਢਦੀਆਂ ਨੇ, ਪਰ ਉਹ ਰਾਹ ਕੌਮ ਦੇ ਅੰਦਰੋਂ ਨਿਕਲਦੇ ਆ। ਤੇ ਭਾਈਚਾਰਾ ਜਿਹੜਾ ਹੈ ਉਹ ਸਹਿਜਤਾ ਦੇ ਨਾਲ, ਇਸ ਤਰੀਕੇ ਨਾਲ ਗੱਲ ਨੂੰ ਨਜਿੱਠਣ ਜੋਗਾ ਹੁੰਦਾ ਕਿ ਬੰਦਾ ਟੁੱਟਣ ਦੀ ਥਾਂ ਕੌਮ ਦਾ ਨਰੋਆ ਅੰਗ ਬਣ ਜਾਂਦਾ। ਪਰ ਜੇਕਰ ਕਿਸੇ ਦੀ ਬੰਦੇ ਦੀ ਬਿਰਤੀ ਨਾ ਵਾਚਕਤਾ ਵਾਲੀ ਹੋ ਗਈ, ਬੰਦਾ ਟੁੱਟਦਾ ਹੀ ਟੁੱਟਦਾ, ਤੇ ਟੁੱਟਣ ਦੀ ਜਿੱਦ ਕਰਕੇ ਪੂਰੀ ਕੌਮ ਦੇ ਸਾਹਮਣੇ ਖਿਲਾਰੇ ਪਾ ਦਿੰਦਾ। ਭਾਈ ਅਕਲ ਤੇ ਇਸ਼ਕ ਦੀ ਦੁਸ਼ਮਣੀ ਹੈ। ਧਰਮ ਨਾਲ, ਕੌਮ ਨਾਲ, ਸੱਭਿਆਚਾਰ ਨਾਲ, ਆਪਦੇ ਪਿਆਰ ਨਾਲ, ਆਪਦੇ ਘਰ ਨਾਲ ਜਦੋਂ ਨਿਭਣਾ ਹੋਵੇ ਉਦੋਂ ਇਸ਼ਕ ਵਾਂਗੂ ਤੇ ਅਕਲ ਨਹੀਂ ਵਰਤਣੀ ਹੁੰਦੀ। ਮਾਂ ਨਾਲ ਪਿਆਰ ਕਿਉਂ ਕਰਨਾ, ਇਹ ਇਸ਼ਕ ਵਾ, ਇੱਥੇ ਅਕਲ ਨਹੀਂ। ਤੇ ਕੌਮ ਜਿਹੜੀ ਆ ਉਹ ਮਾਂ ਵਾਂਗੂ ਹੁੰਦੀ ਆ। ਸਾਨੂੰ ਉਹ ਕੰਮ ਕਰਨੇ ਚਾਹੀਦੇ ਆ ਜਿਨ੍ਹਾਂ ਕੰਮਾਂ ਦੇ ਨਾਲ ਜਦੋਂ ਲੋਕ ਜਾ ਕੇ ਸਾਡੇ ਮਾਪਿਆਂ ਨੂੰ ਕਹਿਣ, ਖਾਸ ਤੌਰ ਤੇ ਮਾਂ ਨੂੰ ਕਹਿਣ, ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਣ ਤੇ ਉਹ ਕਹੇ ਮੈਂ ਤਾਂ ਸਮਝਦੀ ਨਹੀਂ ਸੀ ਮੇਰਾ ਕਮਲਾ ਜਿਹਾ ਪੁੱਤ ਐਡੇ ਜੋਗਾ ਵਾ। ਪਰ ਅਸੀਂ ਬਹੁਤੇ ਕੰਮ ਉਹ ਕਰਨ ਲੱਗੇ ਹੋਏ ਆ ਜਿਹਦੇ ਨਾਲ ਸਾਡੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਣ ਕਿ ਹੈਂ ਮੇਰੇ ਪੁੱਤ ਨੇ ਆਹ ਕੰਮ ਕੀਤਾ। ਆਪਦੇ ਧਰਮ, ਆਪਦੀ ਬੋਲੀ ਅਤੇ ਆਪਦੇ ਸੱਭਿਆਚਾਰ ਦੇ ਖਿਲਾਫ ਇਹ ਕੰਮ ਕਰਦੇ ਆ। ਮਾਂ ਨੇ ਦੁਰਸੀਸ ਨਹੀਂ ਦੇਣੀ। ਤੇ ਜਿਵੇਂ ਦੁਨਿਆਵੀ ਮਾਂ ਦਾ ਮਸਲਾ ਹੈ, ਇਵੇਂ ਹੀ ਸਾਡੀ ਕੌਮ ਦਾ ਮਸਲਾ। ਕੌਮ ਜਿਹੜੀ ਆ ਉਹਦੇ ਸਾਹਮਣੇ ਸਾਡੇ ਉਹ ਕੰਮ ਜਾਣੇ ਚਾਹੀਦੇ ਆ ਕਿ ਸਾਡੀ ਕੌਮ ਇੱਕ ਮਾਂ ਆ। ਉਹ ਕਵੇ
ਕਿ ਸ਼ੁਕਰ ਆ ਮੇਰੇ ਪੁੱਤ ਨੇ, ਮੇਰੀ ਕੌਮ ਦੇ ਹੀਰੇ ਨੇ ਇਹ ਕੰਮ ਕੀਤਾ। ਤੇ ਅਸੀਂ ਕੰਮ ਉਹ ਕਰਨ ਲੱਗੇ ਪਏ ਆ ਜਿਹਦੇ ਨਾਲ ਸਾਡੀ ਕੌਮ, ਸਾਡਾ ਨਾਂ ਸੁਣਨ ਅਨੁਸਾਰ ਚੀਕਾਂ ਮਾਰੇ ਕਿ ਐਸ ਸ਼ਖਸ ਨੇ ਅੱਜ ਫੇਰ ਕੋਈ ਚੰਦ ਚਾੜਿਆ ਹੋਣਾ। ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਉਹ ਵਿਅਕਤੀ, ਉਹ ਸੰਸਥਾਵਾਂ, ਉਹ ਵਰਤਾਰੇ ਗਲ ਨਾਲ ਲਾਉਣੇ ਸ਼ੁਰੂ ਕਰ ਦਿੱਤੇ ਆ ਜਿਨ੍ਹਾਂ ਨੇ ਸਾਡੇ ਭਵਿੱਖ ਦੇ ਵਿੱਚ ਕੌਮ ਦੇ ਸਾਹਮਣੇ ਬਹੁਤ ਵੱਡੇ ਸੰਤਾਪ ਭਰੇ ਦਿਨ ਲੈ ਕੇ ਆਉਣੇ ਆ। ਤੇ ਅਸੀਂ ਆਪਦੀ ਕੌਮ ਦਾ ਘਰ ਬਣਾਉਣ ਦੇ ਰਾਹ ਤੇ ਤੁਰੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਤਾਂ ਗਵਾਉਂਦੇ ਜਾ ਰਹੇ ਆ, ਛੁਟਿਆਉਂਦੇ ਜਾ ਰਹੇ ਆ, ਉਹਨਾਂ ਨੂੰ ਗਲਤ ਦਰਸਾਉਂਦੇ ਜਾ ਰਹੇ ਆ। ਤੇ ਜਿਹੜੇ ਬੰਦੇ ਸਾਨੂੰ ਭਾਰਤ ਮਾਤਾ ਕੀ ਜੈ ਕਿਉਂ ਹੋਣ ਲੱਗੇ ਨੇ ਉਹਨਾਂ ਨੂੰ ਅਸੀਂ ਆਪਦੀ ਗਲ ਦਾ ਹਾਰ ਬਣਾ ਰਹੇ ਆ। ਸੋ ਮੈਂ ਫੇਰ ਬੇਨਤੀ ਕਰਦਾ ਕਿ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਦੇਖਣਾ ਹੁੰਦਾ ਤੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਅੱਖਾਂ ਖੋਲ ਕੇ ਦੇਖਣਾ ਹੁੰਦਾ। ਤੋ ਆਓ ਆਪਦੀ ਕੌਮ ਦੇ ਉਹਨਾਂ ਮਸਲਿਆਂ ਤੇ ਚਿੰਤਾ ਕਰੀਏ, ਚਿੰਤਾ ਕਰਨ ਦੇ ਨਾਲ ਨਾਲ ਚਿੰਤਨ ਕਰੀਏ ਤੇ ਕੋਈ ਹੱਲ ਕੱਢੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।